निधान गुरु गरीब नवाज। कल युग के तारण हारे शब्द गुरु। दसां ही पातशाहियां के आत्मिक स्वरूप जुगो जुग अटल। धन धन सतगुरु श्री गुरु ग्रंथ साहिब महाराज सच्चे पातशाह जी दे महान बख्शिश रहमत दा सदका ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਆਰ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ ਦੇ ਨਾਲ ਜੁੜ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਪੁਰਖ ਪਤੇ ਭਗਵਾਨ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਬਖਸ਼ਿਸ਼ ਕਰ ਰਹੇ ਹਨ। ਇਹ ਗੁਰਸਿੱਖੋ, ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਖਾਟ ਭਾਗਾਂ ਸੰਪੰਨ ਪਰਮਾਤਮਾ ਹੈ, ਸਾਰੀ ਪ੍ਰਕਿਰਤੀ ਨੂੰ ਪੈਦਾ ਕਰਕੇ ਆਪ ਹੀ ਸਭ ਦੀ ਦੇਖ ਰੇਖ ਕਰਨ ਵਾਲਾ, ਆਪ ਹੀ ਸਭ ਜੀਵਾਂ ਦੀ ਲਯਤਾ ਕਰਨ ਵਾਲਾ ਹੈ। ਜਿੰਨੇ ਵੀ ਸੰਸਾਰ ਦੇ ਅੰਦਰ ਪੁਰਖ ਅਖਵਾਉਣ ਵਾਲੇ ਜੀਵ ਹਨ, ਹੈ ਤਾਂ ਸਾਰੇ ਜੀਵ ਰੂਪ ਸਖੀਆਂ ਨੇ। ਤਿੰਨਾਂ ਨੂੰ ਵੀ ਪ੍ਰਸ਼ਾਦ ਕਰਨ ਵਾਲਾ ਔਰ ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਅਕਾਲ ਪੁਰਖ ਪਰਮੇਸ਼ਰ ਹੈ। ਫਿਰ ਪਤੀ ਨਾਮ ਸਾਰੇ ਜੀਆਂ ਦੇ ਸੰਸਾਰ ਭਰ ਦੇ ਜੀਵਾਂ ਦੇ ਸਿਰ ਦਾ ਮਾਲਕ ਹੈ। ਐਸਾ ਜੋ ਖੱਡ ਭਾਗਾ ਸੰਪੰਨ ਅਕਾਲ ਪੁਰਖ ਪਰਮੇਸ਼ਰ ਜੀ ਦਾ ਸਰੂਪ ਹੈ। ਤਾਕੀ ਸਰਣ ਗਹੀ। ਉਸ ਪਰਮਾਤਮਾ ਦੀ ਸ਼ਰਨ ਅਸੀਂ ਗ੍ਰਹਿਣ ਕੀਤੀ ਹੈ। ਅਥਵਾ ਹੈ ਜੀਵਾ, ਜੇ ਸ਼ਰਨ ਗ੍ਰਹਿਣ ਕਰਨੀ ਹੈ ਨਾ ਤਾਂ ਪਰਮਾਤਮਾ ਦੀ ਗ੍ਰਹਿਣ ਕਰ, ਜੋ ਸਾਰੇ ਜੀਵਾਂ ਦਾ ਕਰਤਾ ਹੈ, ਭਰਤਾ ਹੈ, ਹਰਤਾ ਵੀ ਪਰਮਾਤਮਾ ਆਪ ਹੈ। ਜਿੰਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹਨ, ਸਭ ਦਾ ਫਿਕਰ ਕਰਨ ਵਾਲਾ ਪਰਮੇਸ਼ਰ ਹੈ। ਉਸ ਵਾਹਿਗੁਰੂ ਜੀ ਦੀ ਸ਼ਰਨ ਧਾਰਨ ਕਰ। ਉਸ ਪਰਮਾਤਮਾ ਦੀ ਸ਼ਰਨ ਧਾਰਨ ਕਰਨ ਦੇ ਨਾਲ ਜੀਵ ਦੇ ਹਿਰਦੇ ਤਾਂ ਬਣਦੀ ਹੈ। ਜਿਨ੍ਹਾਂ ਵੀ ਪਰਮਾਤਮਾ ਦੀ ਸ਼ਰਨ ਧਾਰਨ ਕੀਤੀ, ਹਰ ਪ੍ਰਕਾਰ ਦਾ ਭੈ ਪਰਮਾਤਮਾ ਨੇ ਉਹਨਾਂ ਦਾ ਖਤਮ ਕਰ ਦਿੱਤਾ ਹੈ। ਜੰਮਣ ਮਰਨ ਦਾ ਦੁੱਖ ਵਾਹਿਗੁਰੂ ਨੇ ਮੇਟ ਦਿੱਤਾ ਹੈ। ਅਵਿਦਿਆ ਆਦਿਕ ਦੀਆਂ ਪੀੜਾਂ ਤੋਂ ਪਰਮਾਤਮਾ ਨੇ ਰਹਿਤ ਕਰ ਦਿੱਤਾ ਹੈ। ਫਿਰ ਜੰਮਣ ਮਰਨ ਦੇ ਭਿਆਨਕ ਦੁੱਖ ਦਲਿੱਦਰ ਪਰਮਾਤਮਾ ਨੇ ਦੂਰ ਕਰ ਦਿੱਤੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੀ ਸ਼ਰਨ ਧਾਰਨ ਕੀਤੀ ਹੈ। ਇਸ ਲਈ हे ਗੁਰਸਿੱਖ, ਜੇ ਸ਼ਰਨ ਧਾਰਨ ਕਰਨੀ ਹੈ ਤਾਂ ਪੁਰਖ ਪਤੇ ਭਗਵਾਨ, ਜੋ ਸਭ ਜੀਵਾਂ ਦਾ ਮਾਲਕ ਹੈ, ਖੱਟ ਭਗਾਂ ਸੰਪੰਨ ਹੈ, ਸਭ ਜੀਵਾਂ ਨੂੰ ਪ੍ਰਸ਼ਾਰਿਤ ਕਰਨ ਵਾਲਾ ਪਰਮਾਤਮਾ ਦਾ ਸਰੂਪ ਹੈ। ਉਸ ਵਾਹਿਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰ। ਹਿਰਦੇ ਹੋ ਕੇ ਪ੍ਰਮਾਤਮਾ ਦੀ ਸ਼ਰਨ ਧਾਰਨ ਕਰ। ਪ੍ਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲੈਣਾ ਕਰ। ਨਿਰਭਉ ਭਏ ਪ੍ਰਾਨ। ਫਿਰ ਜਿਹੜੇ ਪ੍ਰਾਣ ਹਨ, ਇਹ ਵੀ ਨਿਰਭਉ ਭੈ ਤੋਂ ਰਹਿਤ ਹੋ ਗਏ ਆ, ਜਿਨ੍ਹਾਂ ਨੇ ਪ੍ਰਮਾਤਮਾ ਦੀ ਸ਼ਰਨ ਗ੍ਰਹਿਣ ਕੀਤੀ ਹੈ। ਪ੍ਰਾਣ ਵੀ ਬਾਰ-ਬਾਰ ਇਸ ਸੰਸਾਰ ਦੇ ਅੰਦਰ ਭੈ ਧਾਰਨ ਕਰੀ ਰੱਖਦੇ ਸਨ, ਔਰ ਇਸੇ ਪ੍ਰਕਾਰ
ਜੋ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦਾ ਸਰੂਪ ਹੈ, ਜਦੋਂ ਤੱਕ ਪ੍ਰਾਪਤ ਨਹੀਂ ਸੀ ਹੋਇਆ ਪ੍ਰਮਾਤਮਾ ਦਾ ਸਰੂਪ, ਉਦੋਂ ਤੱਕ ਮਨ ਦੇ ਅੰਦਰ ਹਰ ਸਮੇਂ ਭੈ ਬਣਿਆ ਰਹਿੰਦਾ ਸੀ। ਪਰ ਹੁਣ ਪਰਮੇਸ਼ਰ ਦੀ ਸ਼ਰਨ ਧਾਰਨ ਕਰਨ ਦੇ ਨਾਲ ਸਾਰੇ ਭੈ ਖਤਮ ਹੋ ਗਏ ਹਨ। ਇਹ ਜੀਵ ਹਿਰਦੇ ਕਰਕੇ ਨਿਰਭਉ ਸਰੂਪ ਹੋ ਗਿਆ ਹੈ। ਸਾਧ ਸੰਗਤ ਜੀ, ਜਿਵੇਂ ਸ਼ੇਰ ਦੀ ਸ਼ਰਨ ਧਾਰਨ ਕਰਨ ਦੇ ਗਿੱਦੜਾਂ ਦਾ ਡਰ ਜਿਹੜਾ ਮੁੱਕ ਜਾਂਦਾ ਹੈ, ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪੂਰਬਲੇ ਕਰਮਾਂ ਰੂਪੀ ਗਿੱਦੜ ਹੁੰਦੇ ਆ ਨਾ, ਜਿਨ੍ਹਾਂ ਕਰਕੇ ਵੀ ਜੀਵ ਬਾਰ-ਬਾਰ ਮਨ ਦੇ ਅੰਦਰ ਡਰਦਾ ਹੈ, ਬੜਾ ਮਨ ਦੇ ਅੰਦਰ ਖੌਫ ਬਣਿਆ ਰਹਿੰਦਾ ਕਿ ਮੈਂ ਬਹੁਤ ਪਾਪ ਕਰਮ ਕੀਤੇ ਹਨ, ਮੇਰੇ ਬਹੁਤ ਮਾੜੇ ਸੰਸਕਾਰ ਹਨ, ਪੂਰਬਲੇ ਜਨਮਾਂ ਦਾ ਕੋਈ ਪਤਾ ਨਹੀਂ, ਇਸ ਜਨਮ ਦੇ ਵਿੱਚ ਵੀ ਮੈਂ ਬੜੇ ਪਾਪ ਕਰਮ ਕੀਤੇ ਆ, ਪਰ ਇਹ ਹੈ ਕਿ ਮੈਨੂੰ ਉਦੋਂ ਸਮਝ ਨਹੀਂ ਸੀ, ਬੇਸਮਝ ਸਾਂ। ਹੁਣ ਪ੍ਰਮਾਤਮਾ ਨੇ ਸੋਝੀ ਬਖਸ਼ੀ ਹੈ, ਹੁਣ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਤਰਸ ਕੀਤਾ, ਆਪਣੇ ਚਰਨਾਂ ਦੇ ਨਾਲ ਜੋੜਿਆ। ਤੇ ਜੇ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕਰ ਲੈਂਦਾ, ਫਿਰ ਮਹਾਰਾਜ ਕਹਿੰਦੇ ਕਰਮਾਂ ਰੂਪੀ ਗਿੱਦੜਾਂ ਦਾ ਵੀ ਡਰ ਮਨ ਦੇ ਵਿੱਚੋਂ ਖਤਮ ਹੋ ਜਾਂਦਾ, ਮਿਟ ਜਾਂਦਾ ਹੈ। ਕਿ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਵਿੱਚ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਚੱਲ ਕੇ ਆਉਂਦਾ ਹੈ, ਮਹਾਰਾਜ ਜੀਵ ਦੀ ਲੱਜਿਆ ਰੱਖਦੇ ਹਨ, ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਦੇ ਹਨ। ਇਹ ਮਹਾਰਾਜ ਸਾਹਿਬ ਜੀ ਦੀ ਵਡਿਆਈ ਹੈ। ਇਹ ਜਦੋਂ ਮਨ ਵਿੱਚ ਪ੍ਰਤੀਤ ਬਣ ਜਾਂਦੀ ਹੈ, ਹਿਰਦੇ ਅੰਦਰ ਅਡੋਲ ਭਰੋਸਾ ਬਣ ਜਾਂਦਾ ਹੈ, ਫਿਰ ਕਿਸੇ ਵੀ ਪ੍ਰਕਾਰ ਦਾ ਖੌਫ, ਕਿਸੇ ਤਰ੍ਹਾਂ ਦਾ ਭੈ ਨਹੀਂ ਮਨ ਦੇ ਵਿੱਚ ਰਹਿੰਦਾ, ਫਿਰ ਹਿਰਦਾ ਨਿਰਭਉ ਸਰੂਪ ਹੋ ਜਾਂਦਾ ਹੈ। ਚਿੰਤਾ ਸਾਗਰ ਲਹੀ। ਤੇ ਫਿਰ ਮਨ ਦੇ ਵਿੱਚ ਜੀਵਨ ਕਾਲ ਦੌਰਾਨ ਕਈ ਪ੍ਰਕਾਰ ਦੀਆਂ ਚਿੰਤਾਵਾਂ ਬਣੀਆਂ ਰਹਿੰਦੀਆਂ ਨੇ। ਮਹਾਰਾਜ ਕਹਿੰਦੇ ਫਿਰ ਸਾਰੀ ਚਿੰਤਾ ਵੀ ਲਹਿ ਜਾਂਦੀ ਹੈ, ਹਰ ਪ੍ਰਕਾਰ ਦੀ ਚਿੰਤਾ ਵੀ ਤਨਾਂ ਦੀ ਲਹਿ ਗਈ, ਦੂਰ ਹੋ ਗਈ, ਅਭਾਵ ਹੋ ਗਈ ਹੈ। ਜਿਨ੍ਹਾਂ ਨੇ ਪ੍ਰਮਾਤਮਾ ਦਾ ਚਿੰਤਨ ਕੀਤਾ ਹੈ, ਸਾਧ ਸੰਗਤ ਜੀ, ਇੱਕ ਚਿੰਤਾ ਹੈ ਤੇ ਦੂਜੇ ਪਾਸੇ ਚਿੰਤਨ ਹੈ। ਜਿਹੜੀ ਚਿੰਤਾ ਹੈ ਨਾ, ਜੀਵ ਨੂੰ ਅੰਦਰੋਂ ਅੰਦਰ ਘੁਣ ਦੀ ਤਰ੍ਹਾਂ ਖਾਈ ਜਾਂਦੀ ਹੈ, ਜੀਵ ਨੂੰ ਦੁਖੀ ਕਰਦੀ ਹੈ, ਮਨ ਕਦੇ ਸ਼ਾਂਤ ਨਹੀਂ ਹੋਣ ਦਿੰਦੀ। ਪਰ ਜੇ ਪ੍ਰਮਾਤਮਾ ਦਾ ਚਿੰਤਨ ਕਰਦਾ ਹੈ, ਹਿਰਦੇ ਦੀ ਅਡੋਲਤਾ ਵੀ ਬਣਦੀ ਹੈ, ਮਨ ਭਟਕਦਾ ਵੀ ਨਹੀਂ, ਮਨ ਸ਼ਾਂਤ ਹੋਈ ਜਾਂਦਾ ਹੈ। ਜਿਵੇਂ ਜਿਵੇਂ ਪ੍ਰਮਾਤਮਾ ਦਾ ਚਿੰਤਨ ਕਰਦਾ, ਤਿਵੇਂ ਤਿਵੇਂ ਹਿਰਦਾ ਸ਼ਾਂਤ ਹੋਈ ਜਾਂਦਾ, ਭਟਕਣਾ ਮਿਟਦੀ ਜਾਂਦੀ ਹੈ। ਔਰ ਜੇ ਚਿੰਤਨ ਵੱਧ ਜਾਵੇ ਤੇ ਚਿੰਤਾ ਘਟ ਜਾਂਦੀ ਹੈ, ਜੇ ਚਿੰਤਨ ਘਟ ਜਾਵੇ ਤੇ ਫਿਰ ਚਿੰਤਾ ਵੱਧ ਜਾਂਦੀ ਹੈ। ਤੇ ਮਹਾਰਾਜ ਤਾਂ ਹੀ ਹਜ਼ੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਜੀਵਾ ਨਾਨਕ ਚਿੰਤਾ ਮਤ ਕਰਹੁ, ਚਿੰਤਾ ਤਿਸ ਹੀ ਹੈ। ਤੂੰ ਕਿਉਂ ਹੈ ਜੀਵ ਐਵੇਂ ਚਿੰਤਾ ਕਰਦਾ ਹੈ? ਚਿੰਤਾ ਕਰਕੇ ਬਾਰ-ਬਾਰ ਦੁਖੀ ਹੋ ਰਿਹਾ ਹੈ। ਉਸ ਪ੍ਰਮਾਤਮਾ ਨੂੰ ਚਿੰਤਾ ਹੈ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ। ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ, ਚਿੰਤਾਵਾਂ ਨੂੰ ਛੱਡ ਕੇ ਚਿੰਤਨ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਚੇਤਨ ਸਰੂਪ ਦਾ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਕਰ। ਪ੍ਰੀਤ ਰੂਪ ਰਸਨਾ ਦੇ ਨਾਲ ਪ੍ਰਮਾਤਮਾ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ ਕਰ। ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਿਆ ਕਰ। ਫਿਰ ਜਿੰਨੀਆਂ ਵੀ ਚਿੰਤਾਵਾਂ ਨੇ, ਝੋਰੇ ਹਨ, ਦੁੱਖ ਹਨ, ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਲਹਿ ਜਾਣਗੇ। ਕਿਉਂਕਿ ਜਿਨ੍ਹਾਂ ਨੇ ਵਾਹਿਗੁਰੂ ਦੀ ਸ਼ਰਨ ਧਾਰਨ ਕਰਕੇ ਚਿੰਤਨ ਕੀਤਾ, ਮਹਾਰਾਜ ਕਹਿੰਦੇ ਸਾਰੀਆਂ ਚਿੰਤਾ ਪ੍ਰਮਾਤਮਾ ਨੇ ਉਹਨਾਂ ਦੀਆਂ ਲਾਹ ਦਿੱਤੀਆਂ ਹਨ। ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਕੇ ਹੁਣ ਮਨ ਦੁਖੀ ਨਹੀਂ ਹੁੰਦਾ। ਮਨ ਕਰਕੇ ਜੀਵ ਨੂੰ ਸੁਖ ਮਿਲਿਆ ਰਹਿੰਦਾ, ਮਨ ਕਰਕੇ ਜੀਵ ਹੁਣ ਸੁਖੀ ਰਹਿੰਦਾ ਹੈ। ਐਸਾ ਪ੍ਰਮਾਤਮਾ ਨੇ ਮਿਹਰ ਕੀਤੀ, ਆਪਣੇ ਚਰਨਾਂ ਦਾ ਆਸਰਾ ਬਖਸ਼ਿਆ। ਐਸੀ ਵਾਹਿਗੁਰੂ ਨੇ ਦਇਆ ਦ੍ਰਿਸ਼ਟੀ ਕਰਕੇ ਸ਼ਬਦ ਦੇ ਨਾਲ ਜੀਵ ਨੂੰ ਜੋੜ ਦਿੱਤਾ, ਜਿਸ ਦੀ ਬਦੌਲਤ ਕਿਸੇ ਪ੍ਰਕਾਰ ਦੀ ਚਿੰਤਾ ਦਾ ਦੁੱਖ ਨਹੀਂ ਮਨ ਦੇ ਵਿੱਚ ਬਣਦਾ। ਸਭ ਵਾਹਿਗੁਰੂ ਨੇ ਚਿੰਤਾ ਲਾਹ ਦਿੱਤੀਆਂ ਹਨ। ਮਾਤ ਪਿਤਾ ਸੁਤ ਮੀਤ ਸੁਰਜਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਦੀ ਸ਼ਰਨ ਧਾਰਨ ਕਰਦੇ ਆ, ਉਹ ਸਭ ਕੁਝ ਪ੍ਰਮਾਤਮਾ ਨੂੰ ਹੀ ਆਪਣਾ ਮੰਨਦੇ ਹਨ। ਕਿ ਮਹਾਰਾਜ ਦੇ ਦੁਨਿਆਵੀ ਰਿਸ਼ਤੇਦਾਰ ਮਾਤਾ ਪਿਤਾ ਸਕੇ ਸੰਬੰਧੀ ਹੈ, ਇਹ ਤਾਂ ਪੂਰਬਲੇ ਕਰਮਾਂ ਕਰਕੇ ਸੰਜੋਗ ਬਣੇ ਆ।
ਪੂਰਬਲੇ ਜਨਮਾਂ ਦੇ ਜਿਹੜੇ ਕਮਾਈ ਹੋਏ ਕਰਮ ਸਨ ਤਿਨਾਂ ਕਰਕੇ ਸੰਜੋਗ ਬਣਿਆ। ਕੋਈ ਮਾਤਾ ਬਣ ਗਿਆ, ਕੋਈ ਪਿਤਾ, ਕੋਈ ਧੀ, ਕੋਈ ਪੁੱਤਰ, ਕੋਈ ਭਰਾ, ਕੋਈ ਭੈਣ ਇਤਿਆਦਿਕ ਸਕੇ ਸੰਬੰਧੀ ਹਨ। ਪੂਰਬਲੇ ਕਰਮਾਂ ਕਰਕੇ ਸੰਜੋਗ ਬਣੇ ਆ। ਮਹਾਰਾਜ ਜੀ ਦੇ ਬਚਨ ਹਨ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਮਹਾਰਾਜ ਇਹਨਾਂ ਵਿੱਚੋਂ ਅੰਤ ਸਮੇਂ ਕੋਈ ਸਹਾਇਕਤਾ ਨਹੀਂ ਨਾ ਸਾਡਾ ਬਣ ਸਕਦਾ, ਸਾਡੀ ਰੱਖਿਆ ਤਾਂ ਨਹੀਂ ਨਾ ਕਰ ਸਕਦਾ, ਸਾਨੂੰ ਜਮਾਂ ਦੀ ਮਾਰ ਤੋਂ ਦਾ ਨਹੀਂ ਨਾ ਕੋਈ ਬਚਾ ਸਕਦਾ। 84 ਦੇ ਗੇੜੇ ਵਿੱਚ ਪੈਣੇ ਤੋਂ, ਟੇਢੀਆਂ ਜੂਨਾਂ ਵਿੱਚ ਜਨਮ ਧਾਰਨ ਕਰਨ ਤੋਂ ਤਾਂ ਸਾਡੀ ਕੋਈ ਰੱਖਿਆ ਨਹੀਂ ਨਾ ਇਹਨਾਂ ਵਿੱਚੋਂ ਕਰ ਸਕਦਾ। ਜੇ ਕਰ ਸਕਦਾ ਹੈ ਉਹ ਕੇਵਲ ਪਰਮਾਤਮਾ ਹੈ। ਤਾਂ ਹੀ ਮਹਾਰਾਜ ਕਹਿੰਦੇ ਅਸੀਂ ਉਸ ਪਰਮਾਤਮਾ ਨੂੰ ਮਾਤਾ, ਪਿਤਾ, ਭਰਾ, ਪੁੱਤਰ, ਸਖਾ, ਸੰਬੰਧੀ ਸਭ ਕੁਝ ਪਰਮੇਸ਼ਰ ਨੂੰ ਅਸਾਂ ਨਿਸ਼ਚੈ ਕਰਕੇ ਮੰਨਿਆ ਕਿ ਪਰਮਾਤਮਾ ਆਪ ਹੀ ਸਾਡੇ ਮਾਤਾ ਪਿਤਾ ਸਰੂਪ ਹੋ, ਆਪ ਹੀ ਮਹਾਰਾਜ ਸਾਡੇ ਭੈਣ ਭਾਈ ਹੋ, ਆਪ ਹੀ ਸਾਡੇ ਮਹਾਰਾਜ ਪੁੱਤਰ ਦੀ ਤਰ੍ਹਾਂ ਹੋ। ਹੇ ਗਰੀਬ ਨਵਾਜ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਨੂੰ ਅਸਾਂ ਨੇ ਸਭ ਕੁਝ ਧਾਰਨ ਕੀਤਾ ਹੋਇਆ ਹੈ। ਇਸ਼ਟ ਬੰਧਪ ਜਾਣਿਆ। ਇਸ਼ਟ ਹੁੰਦਾ ਜਿਹਨੂੰ ਪਿਆਰ ਕਰਨ ਵਾਲਾ ਘਣਾ ਪਿਆਰਾ ਹੋਵੇ। ਬੰਧਪ ਸੰਬੰਧੀ ਕਹਿੰਦੇ ਹਨ ਕਿ ਇਸ਼ਟ ਇੱਕ ਅਕਾਲ ਪੁਰਖ ਪ੍ਰਮਾਤਮਾ ਨੂੰ ਹੀ ਸਭ ਕੁਝ ਅਸਾਂ ਨੇ ਜਾਣਨਾ ਕੀਤਾ ਹੈ। ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਮਾਤ ਪਿਤਾ ਸੁਤ ਮੀਤ ਸੁਰਜਨ। ਸਾਧ ਸੰਗਤ ਜੀ ਹੁਣ ਅੰਤਰੀ ਭਾਵ ਦੇ ਵਿੱਚ ਮਹਾਰਾਜ ਫਰਮਾਨ ਕਰਦੇ ਆ ਕਿ ਮਾਤਾ ਦੀ ਤਰ੍ਹਾਂ ਕਹਿੰਦੇ ਹਨ ਕਿ ਅਸੀਂ ਖਿਮਾ ਰੂਪ ਮਾਤਾ ਨੂੰ ਧਾਰਨ ਕੀਤਾ ਹੈ ਔਰ ਸੰਤੋਖ ਰੂਪੀ ਪਿਤਾ ਨੂੰ ਮਹਾਰਾਜ ਅਸੀਂ ਧਾਰਨ ਕੀਤਾ ਹੈ। ਫਿਰ ਜਿਹੜਾ ਗਿਆਨ ਰੂਪੀ ਸਾਧ ਸੰਗਤ ਜੀ ਪੁੱਤਰ ਹੈ, ਮੀਤ ਕੀ ਹੈ ਜੋ ਸ਼ੁਭ ਗੁਣ ਰੂਪੀ ਇਹ ਮਿੱਤਰ ਹਨ, ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ ਇਤਿਆਦਿਕ ਇਹ ਸ਼ੁਭ ਗੁਣਾ ਰੂਪੀ ਮਿੱਤਰ ਹੈ। ਤੇ ਸੁਰਜਨ ਜਿਹਦੇ ਨਾਲ ਘਣਾ ਪਿਆਰ ਹੈ। ਸੁਰਜਨ ਜਿਹੜੇ ਸੰਸਾਰ ਦੇ ਸੰਬੰਧੀਆਂ ਦੀ ਤਰ੍ਹਾਂ ਬਹੁਤਾ ਪਿਆਰ ਕਰਨ ਵਾਲੇ, ਇਹ ਵੀ ਸ਼ੁਭ ਗੁਣ ਹਨ, ਵੈਰਾਗ, ਵਿਵੇਕ, ਖੱਟ ਸੰਪਤੀ ਅਤੇ ਮੁਖ ਇੱਛਾ। ਮਹਾਰਾਜ ਇਹਨਾਂ ਸ਼ੁਭ ਗੁਣਾਂ ਨੂੰ ਅਸੀਂ ਧਾਰਿਆ ਹੈ। ਇਸ਼ਟ ਬੰਧਪ ਜਾਣਿਆ। ਤੇ ਇਸ਼ਟ ਇਸੇ ਪ੍ਰਕਾਰ ਜਿਹੜਾ ਇਸ਼ਟ ਪਿਆਰਾ ਹੈ। ਸੰਬੰਧੀ ਕੀ ਹੈ? ਮਹਾਰਾਜ ਜਿਹੜੇ ਸਾਡੇ ਸ਼ੁਭ ਕਰਮ ਹਨ, ਨਿਸ਼ਕਾਮ ਕਰਮਾਂ ਨੂੰ ਅਸੀਂ ਮਹਾਰਾਜ ਆਪਣੇ ਸੰਬੰਧੀ ਜਾਣਨਾ ਕੀਤਾ ਕਿ ਇਹੋ ਨਾਲ ਜਾਣ ਵਾਲੇ ਆ। ਮਨੁੱਖ ਜਿੱਦਾਂ ਦੇ ਕਰਮ ਕਰਦਾ ਉਦਾਂ ਦਾ ਹੀ ਜੀਵ ਦੇ ਨਾਲ ਜਾਂਦਾ। ਕਰਮ ਹੀ ਜੀਵ ਦੇ ਨਾਲ ਜਾਂਦੇ ਆ, ਬਾਕੀ ਤਾਂ ਸਾਰਾ ਕੁਝ ਹੀ ਸੰਸਾਰ ਵਿੱਚ ਹੀ ਰਹਿ ਜਾਂਦਾ ਹੈ। ਮਨੁੱਖ ਦੇ ਚੰਗੇ ਤੇ ਮੰਦੇ ਕੀਤੇ ਹੋਏ ਕਰਮਾਂ ਦੇ ਜਿਹੜੀ ਪੂੰਜੀ ਉਹ ਨਾਲ ਲੈ ਕੇ ਜਾਂਦਾ, ਨਾਲ ਲੈ ਕਰਕੇ ਜਾਂਦਾ। ਕੇਵਲ ਕਰਮ, ਹੋਰ ਸਾਰਾ ਕੁਝ ਹੀ ਸੰਸਾਰ ਦੇ ਵਿੱਚ ਰਹਿ ਜਾਂਦਾ ਹੈ। ਹਜੂਰ ਦਾ ਮੁੱਖ ਵਾਕ ਹੈ ਕਿ ਜਦੋਂ ਲੰਮੀ ਧਾਈ ਬੋਲਦਾ ਨਾ, ਭਾਵ ਕਿ ਸੰਸਾਰ ਤੋਂ ਕੂਚ ਕਰਦਾ ਹੈ ਪਰਲੋਕ ਰਸਤੇ, ਉਸ ਸਮੇਂ ਜੋ ਕੁਝ ਵੀ ਸੰਸਾਰ ਦੇ ਅੰਦਰ ਇਕੱਠਾ ਕੀਤਾ ਹੁੰਦਾ ਹੈ, ਸਾਰਾ ਕੁਝ ਇੱਥੇ ਰਹਿ ਜਾਂਦਾ। ਇੱਕ ਕਦਮ ਵੀ ਜਿਹਦੇ ਨਾਲ ਤੁਰਦਾ ਨਹੀਂ ਹੈ। ਜਬ ਤੇ ਲਾਮੀ ਹੋਈ ਧਾਈ ਚੱਲੇ ਨਾਹੀਂ ਇੱਕ ਪੈਰੇ। ਇੱਕ ਪੈਰ ਭਾਵ ਇੱਕ ਕਦਮ ਵੀ ਕੁਝ ਨਾਲ ਨਹੀਂ ਪੁੱਟਦਾ, ਸਾਰਾ ਕੁਝ ਇੱਥੇ ਰਹਿ ਜਾਂਦਾ। ਤੇ ਕੇਵਲ ਜੀਵ ਦੀ ਪਰਾ ਰੱਬ ਦਾ ਜੋ ਜ਼ਿੰਦਗੀ ਵਿੱਚ ਕਮਾਏ ਹੋਏ ਚੰਗੇ ਤੇ ਮਾੜੇ ਕਰਮ ਹੁੰਦੇ ਉਹੀ ਨਾਲ ਲੈ ਕੇ ਜਾਂਦਾ ਹੈ। ਇਸ ਕਰਕੇ ਮਹਾਰਾਜ ਨਿਸ਼ਕਾਮ ਕਰਮਾਂ ਨੂੰ ਅਸੀਂ ਆਪਣੇ ਸੰਬੰਧੀ ਬਣਾਇਆ ਹੈ, ਅਥਵਾ ਸ਼ੁਭ ਗੁਣ ਰੂਪ ਸਾਡੇ ਸੰਬੰਧੀ ਹੈ, ਜਿਨ੍ਹਾਂ ਦੇ ਨਾਲ ਮਹਾਰਾਜ ਡਾਢਾ ਪਿਆਰ ਧਾਰਨ ਕੀਤਾ ਹੈ। ਔਰ ਇਉਂ ਫਿਰ ਇਸੇ ਪ੍ਰਕਾਰ ਹੀ ਪੰਕਤੀ ਪੜੋ ਜੀ। ਮਾਤ ਪਿਤਾ ਸੁਤ ਮੀਤ ਸੁਰਜਨ। ਮਾਤਾ ਕੀ ਹੈ? ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮਾਤਾ ਭਾਨੀ ਜੀ, ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਔਰ ਸਪੁੱਤਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਤੇ ਮੀਤ ਮਿੱਤਰ ਕੌਣ ਹਨ? ਬਾਬਾ ਬੁੱਢਾ ਸਾਹਿਬ ਜੀ ਇਤਿਆਦਿਕ ਜਿਹੜੇ ਗੁਰਸਿੱਖ ਹਨ। ਫਿਰ ਇਸ਼ਟ ਜਿਹੜੇ ਬੜਾ ਪਿਆਰ ਕਰਨ ਵਾਲੇ ਹਨ, ਜਿਨ੍ਹਾਂ ਦੇ ਨਾਲ ਡਾਢਾ ਪਿਆਰ ਹੈ। ਇਸ਼ਟ ਬੰਧਪ ਜਾਣਿਆ। ਇਸ਼ਟ ਕਹਿੰਦੇ ਹਨ ਸਭ ਕੁਝ ਸੰਬੰਧੀ ਅਸੀਂ ਅਕਾਲ ਪੁਰਖ ਪਰਮੇਸ਼ਰ ਨੂੰ ਜਾਣਿਆ।
ਭਾਵੇਂ ਪ੍ਰਤੱਖ ਮਾਤਾ ਪਿਤਾ ਹੈ, ਪੁੱਤਰ ਹੈ, ਸੰਬੰਧੀ ਹਨ, ਮਿੱਤਰ ਹਨ। ਗਹਿ ਕੰਠ ਲਾਇਆ ਗੁਰ ਮਿਲਾਇਆ। ਜਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਰਮਾਤਮਾ ਦੇ ਨਾਲ ਮਿਲਿਆ ਹੈ, ਪਰਮੇਸ਼ਰ ਨੇ ਸਾਨੂੰ ਗਹਿ ਕੰਠ ਲਾਇਆ, ਸਾਡੇ ਭੁਜਾ ਰੂਪੀ ਬਾਹ ਫੜ ਕਰਕੇ, ਬਿਰਤੀ ਰੂਪ ਭੁਜਾ ਨੂੰ ਪਕੜ ਕਰਕੇ ਪਰਮਾਤਮਾ ਨੇ ਕੰਠ ਦੇ ਨਾਲ ਲਗਾ ਲਿਆ ਹੈ। ਹਿਰਦਿਓਂ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ ਹੈ। ਜਦੋਂ ਹਿਰਦਿਓਂ ਆਪਣੇ ਚਰਨਾਂ ਦਾ ਪਿਆਰ ਲਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਪਰਮਾਤਮਾ ਨੇ ਸੁਭਾਵਕ ਹੀ ਆਪਣੇ ਚਰਨਾਂ ਦੇ ਨਾਲ ਸਾਨੂੰ ਮਿਲਿਆ ਹੈ। ਜਦੋਂ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਫਿਰ ਜਿਹੜੀ ਬਿਰਤੀ ਰੂਪ ਬਾਹ ਹੈ ਨਾ, ਜਿਹੜੀ ਸੰਸਾਰਾਕਾਰ ਹੀ ਹਰ ਸਮੇਂ ਬਣੀ ਰਹਿੰਦੀ ਸੀ, ਪਰਮਾਤਮਾ ਨੇ ਕਿਰਪਾ ਕੀਤੀ, ਇਹਨੂੰ ਬ੍ਰਹਮਾਕਾਰ ਬਣਾ ਦਿੱਤਾ, ਬ੍ਰਹਮ ਦੇ ਵਿੱਚ ਲੀਨ ਕਰ ਦਿੱਤਾ ਹੈ। ਇਹ ਬਿਰਤੀ ਰੂਪ ਭੁਜਾ ਨੂੰ ਪਕੜ ਕਰਕੇ ਪਰਮਾਤਮਾ ਨੇ ਆਪਣੇ ਚਰਨਾਂ ਦੇ ਵਿੱਚ ਸਮਾ ਲਿਆ ਹੈ। ਆਪਣੀ ਅਭੇਦਤਾ ਵਾਹਿਗੁਰੂ ਨੇ ਬਖਸ਼ੀ ਹੈ। ਜਸ ਬਿਮਲ ਸੰਤ ਬਖਾਣਿਆ। ਤੇ ਜੋ ਪਰਮਾਤਮਾ ਦਾ ਉਜਲ ਜਸ ਹੈ, ਇਹ ਸ਼ਾਂਤਚਿਤ ਸੁਭਾਅ ਵਾਲੇ ਸੰਤਾਂ ਮਹਾਂਪੁਰਖਾਂ ਨੇ ਬਖਾਣਿਆ, ਉਚਾਰਨ ਕੀਤਾ ਹੈ। ਕਿਉਂਕਿ ਜਿਹੜੇ ਸੰਸਾਰ ਦੇ ਜੀਵ ਜਸ ਕਰਦੇ ਆ ਨਾ, ਕੋਈ ਕਿਸੇ ਦੀ ਖੁਸ਼ਾਮਦ ਵਾਸਤੇ ਕਿਸੇ ਦਾ ਜਸ ਗਾ ਰਿਹਾ ਹੈ, ਕੋਈ ਕਿਸੇ ਦਾ ਜਸ ਗਾ ਰਿਹਾ ਹੈ, ਪਰ ਉਜਲ ਜਸ ਪਰਮਾਤਮਾ ਦਾ ਕੇਵਲ ਵਾਹਿਗੁਰੂ ਦੇ ਪਿਆਰੇ ਗਾਉਂਦੇ ਹਨ। ਉਹ ਕਿਵੇਂ ਨਿਸ਼ਕਾਮ ਹੋ ਕਰਕੇ ਪਰਮਾਤਮਾ ਦਾ ਜਸ ਗਾਉਂਦੇ ਹਨ। ਹਰ ਕੋਈ ਜੀਵ ਸੰਸਾਰ ਦੇ ਅੰਦਰ ਕੋਈ ਨਾ ਕੋਈ ਕਾਮਨਾ, ਕਿਸੇ ਨਾ ਕਿਸੇ ਪ੍ਰਕਾਰ ਦੀ ਇੱਛਾ ਮਨ ਵਿੱਚ ਧਾਰਨ ਕਰਕੇ ਪਰਮਾਤਮਾ ਨੂੰ ਚੇਤੇ ਕਰਦਾ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਿਮਲ ਸ਼ੁੱਧ ਸਰੂਪ ਦੇ ਤੱਕ ਜੀਵ ਜਿਸ ਕਰਕੇ ਕਦੇ ਪਹੁੰਚ ਨਹੀਂ ਸਕਦਾ, ਪਰ ਜਦੋਂ ਨਿਹਕਾਮੀ ਹੋ ਕੇ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ, ਕਾਮਨਾ ਤੋਂ ਰਹਿਤ ਹੋ ਕੇ ਵਾਹਿਗੁਰੂ ਜੀ ਦਾ ਜਸ ਉਚਾਰਨ ਕਰਦਾ ਹੈ, ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਮਹਾਰਾਜ ਕਹਿੰਦੇ ਉਹਨੂੰ ਮਾਲਕ ਪ੍ਰਮਾਤਮਾ ਮਿਲ ਜਾਂਦਾ ਜਿਹੜਾ ਕੋਈ ਇੱਛਾ ਨਹੀਂ ਮਨ ਵਿੱਚ ਧਾਰਨ ਕਰਦਾ ਕਿ ਮਹਾਰਾਜ ਕੇਵਲ ਆਪ ਜੀ ਦੇ ਦੀਦਾਰ ਮੈਨੂੰ ਪ੍ਰਾਪਤ ਹੋ ਜਾਣ। ਹੇ ਗਰੀਬ ਨਵਾਜ, ਤੁਹਾਡੇ ਸਰੂਪ ਦੀ ਮੈਨੂੰ ਪ੍ਰਾਪਤੀ ਹੋ ਜਾਵੇ। ਜੇ ਮਹਾਰਾਜ ਤੁਹਾਡੀ ਪ੍ਰਾਪਤੀ ਹੋ ਗਈ, ਪਿੱਛੇ ਕੀ ਰਹਿ ਜਾਵੇਗਾ? ਕੁਝ ਨਹੀਂ ਰਹਿ ਜਾਣਾ, ਸਾਰਾ ਕੁਝ ਹੀ ਮਹਾਰਾਜ ਮੈਨੂੰ ਮਿਲ ਜਾਵੇਗਾ। ਸਾਰੀਆਂ ਦਾਤਾਂ ਮੇਰੀ ਝੋਲੀ ਵਿੱਚ ਪੈ ਜਾਣੀਆਂ ਜੇ ਤੁਹਾਡੇ ਸਰੂਪ ਦੀ ਪ੍ਰਾਪਤੀ ਹੋ ਗਈ। ਹੇ ਦਾਤਾ ਸਤਿਗੁਰੂ ਪ੍ਰਮਾਤਮਾ, ਜੇ ਤੁਹਾਡੀ ਪ੍ਰਾਪਤੀ ਹੋ ਜਾਵੇ, ਫਿਰ ਸਾਰੀਆਂ ਦਾਤਾਂ ਵੀ ਆਪਣੇ ਆਪ ਹੀ ਮਹਾਰਾਜ ਮੈਨੂੰ ਮਿਲ ਜਾਣਗੀਆਂ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਹੈ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਜੋ ਆਪਣੇ ਕੰਠ ਦੇ ਨਾਲ ਅਭੇਦਤਾ ਬਖਸ਼ੀ ਹੈ ਪ੍ਰਮਾਤਮਾ ਨੇ। ਸਤਿਗੁਰੂ ਜੀ ਕਹਿੰਦੇ ਜਸ ਬਿਮਲ ਸੰਤ ਵਖਾਣੇ ਆ। ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਉਜਲ ਜਸ ਆਪਣੇ ਸਤਿਪੁਰਸ਼ਾਂ ਨੂੰ ਕਰਨ ਦਾ ਦਾਤ ਬਖਸ਼ੀ ਹੈ, ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਪ੍ਰਮਾਤਮਾ ਦਾ ਜਸ ਗਾਇਆ ਹੈ। ਬੇਅੰਤ ਗੁਣ ਅਨੇਕ ਮਹਿਮਾ। ਪ੍ਰਮਾਤਮਾ ਜੀ ਦੇ ਬੇਅੰਤ ਗੁਣ ਹਨ, ਫਿਰ ਮਹਿਮਾ ਵੀ ਅਨੇਕਾਂ ਪ੍ਰਕਾਰ ਦੀ ਹੈ। ਅਨੇਕ ਮਹਿਮਾ, ਅਨੇਕ ਕਹੀਏ ਕਿ ਇੰਨੀ ਜ਼ਿਆਦਾ ਮਹਿਮਾ ਹੈ ਪ੍ਰਮਾਤਮਾ ਦੀ, ਜਿਸ ਦਾ ਅੰਤ ਨਹੀਂ ਪੈਂਦਾ। ਕਿੰਨੀ ਕੁ ਮਹਿਮਾ ਪ੍ਰਮਾਤਮਾ ਜੀ ਦੇ ਸਰੂਪ ਦੀ ਹੈ, ਗੁਣਾਂ ਦੀ ਹੈ, ਵਡਿਆਈਆਂ ਦੀ ਹੈ, ਜਸ ਦੀ ਹੈ, ਕਦੇ ਅੰਤ ਪਾਇਆ ਹੀ ਨਹੀਂ ਜਾ ਸਕਦਾ। ਬੇਅੰਤ ਪ੍ਰਮਾਤਮਾ ਦੇ ਗੁਣ ਹਨ, ਕਿਉਂਕਿ ਮਹਾਰਾਜ ਜੀ ਦੇ ਅਸੀਂ ਵਚਨ ਪੜ੍ਹਦੇ ਹਾਂ, ਉਹ ਪ੍ਰਮਾਤਮਾ ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ ਕਿ ਆਪ ਹੀ ਜੀਵਾਂ ਨੂੰ ਪੈਦਾ ਕਰਕੇ, ਆਪ ਹੀ ਜੀਵਾਂ ਨੂੰ ਹੋ ਕਰਕੇ ਕਰਮਾਂ ਨੂੰ ਕਰਾਉਣ ਵਾਲਾ ਹੈ, ਤੇ ਫਿਰ ਆਪ ਪ੍ਰਮਾਤਮਾ ਨਿਰਸੰਗ ਰਹਿੰਦਾ ਹੈ, ਆਪ ਨਿਰਲੇਪ ਰਹਿੰਦਾ, ਜੀਵਾਂ ਵਿੱਚ ਹੁੰਦਾ ਹੋਇਆ ਵੀ ਪ੍ਰਮਾਤਮਾ ਦਾ ਸਰੂਪ ਨਿਰਲੇਪ ਹੈ। ਔਰ ਸਤਿਗੁਰੂ ਜੀ ਨੇ ਉਚਾਰਨ ਕੀਤਾ, ਕਹਿੰਦੇ ਹਨ ਕਿ ਐਸਾ ਪ੍ਰਮਾਤਮਾ ਦਾ ਸਰੂਪ ਹੈ, ਜਦੋਂ ਚਾਹੇ ਸ੍ਰਿਸ਼ਟੀ ਦੀ ਉਤਪਤੀ ਕਰ ਦਿੰਦਾ, ਜਦੋਂ ਚਾਹੇ ਮਹਾਪਰਲੋਕ ਕਰਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦਾ। ਇਹ ਪ੍ਰਮਾਤਮਾ ਦੀ ਬੇਅੰਤਤਾ ਹੈ, ਕੋਈ ਅੰਤ ਪਾ ਨਹੀਂ ਸਕਦਾ। ਕਿੰਨੇ ਵਾਹਿਗੁਰੂ ਦੇ ਬੇਅੰਤ ਗੁਣ ਹਨ, ਕਿੰਨੀ ਭਾਰੀ ਮਹਿਮਾ ਪ੍ਰਮਾਤਮਾ ਜੀ ਦੇ ਸਰੂਪ ਦੀ ਹੈ, ਕੌਣ ਅੰਤ ਪਾ ਸਕਦਾ ਹੈ? ਇਹ ਨਾਮੁਮਕਿਨ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦੇ ਸਰੂਪ ਦਾ ਅੰਤ ਪਾਉਣ ਦੇ ਵਾਸਤੇ ਕਿੰਨੇ ਸੰਸਾਰ ਦੇ ਜੀਵ ਯਤਨ ਕਰਦੇ ਹਨ,
ਪਰ ਵਾਹਿਗੁਰੂ ਦੀ ਬੇਅੰਤਤਾ ਦਾ ਅੰਤ ਨਹੀਂ ਪੈਂਦਾ। ਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ, ਬੇਅੰਤ 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 ਕੋ, ਕਹਿੰਦੇ ਹਨ ਕਿ ਐਸਾ ਜਿਹੜਾ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਸਰੂਪ ਦਾ ਜਿਹੜੇ ਹਨ ਵੇਦ ਵੀ ਸ਼ਾਸਤਰ ਵੀ ਨੇਤ ਨੇਤ ਕਹਿ ਕਰਕੇ ਪ੍ਰਮਾਤਮਾ ਨੂੰ ਕਹਿੰਦੇ ਕਿ ਤੂੰ ਪ੍ਰਮਾਤਮਾ ਬੇਅੰਤ ਹੈ। ਮਹਾਰਾਜ ਤੁਹਾਡੇ ਸਰੂਪ ਦਾ ਅੰਤ ਨਹੀਂ ਪੈਂਦਾ। ਨੇਤ ਨੇਤ ਕਥੰਤ ਬੇਦਾ, ਗਰੀਬ ਨਵਾਜ ਮਹਾਰਾਜ ਕਹਿੰਦੇ ਵੇਦ ਵੀ ਕਹਿੰਦੇ ਪ੍ਰਮਾਤਮਾ ਤੂੰ ਨੇਤ ਹੈ ਨੇਤ ਹੈ, ਤੂੰ ਬੇਅੰਤ ਹੈ ਬੇਅੰਤ ਹੈ, ਅੰਤ ਨਹੀਂ ਤੇਰਾ ਵੀ ਕਦੇ ਪਾਇਆ ਜਾ ਸਕਦਾ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਹੇ ਪ੍ਰਮਾਤਮਾ ਤੂੰ ਮਨ ਕਰਕੇ ਅਗਮ ਹੈ, ਮਨ ਕਰਕੇ ਵੀ ਤੇਰੇ ਤੱਕ ਅਸੀਂ ਗਮਤਾ ਨਹੀਂ ਕਰ ਸਕਦੇ। ਇੰਦਰੀਆਂ ਕਰਕੇ ਵੀ ਪ੍ਰਮਾਤਮਾ ਤੂੰ ਅਗੋਚਰ ਹੈ, ਇੰਦਰੀਆਂ ਦਾ ਵੀ ਅਵਿਸ਼ਾ ਹੈ। ਤੇ ਕਿਵੇਂ ਮਹਾਰਾਜ ਤੁਹਾਡੇ ਸਰੂਪ ਦਾ ਕੋਈ ਅੰਤ ਪਾ ਸਕੇਗਾ? ਇਹ ਨਾਮੁਮਕਿਨ ਹੈ। ਸਾਧ ਸੰਗਤ ਜੀ, ਐਸੀ ਹੈਰਾਨੀਜਨਕ ਲੀਲਾ ਹੈ ਪਰਮੇਸ਼ਰ ਦੀ ਬਣਾਈ ਹੋਈ। ਮਨੁੱਖ ਕਈ ਵਾਰ ਆਪਣੀ ਬੁੱਧੀ ਦੇ ਬਲ ਕਰਕੇ ਸੋਚਦਾ ਹੈ, ਵਿਚਾਰਦਾ ਹੈ, ਤੇ ਜੇ ਸਮਝ ਨਹੀਂ ਪੈਂਦੀ ਤੇ ਕਈ ਵਾਰ ਫਿਰ ਪ੍ਰਮਾਤਮਾ ਤੇ ਸ਼ੰਕੇ ਕਰਨੇ ਸ਼ੁਰੂ ਕਰ ਦਿੰਦਾ ਹੈ ਕਿ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਇਦਾਂ ਕਿਉਂ ਬਣਾਇਆ, ਵੀ ਨਹੀਂ ਸੀ ਚਾਹੀਦਾ, ਇਹਦੀ ਕੋਈ ਲੋੜ ਨਹੀਂ, ਇਹਦਾ ਕੋਈ ਫਾਇਦਾ ਨਹੀਂ ਹੈ। ਪਰ ਜੋ ਕੁਝ ਪ੍ਰਮਾਤਮਾ ਨੇ ਬਣਾਇਆ ਉਹ ਸੱਚ ਹੈ, ਉਹਦੇ ਤੇ ਨਾ ਸ਼ਿਕਵਾ ਕੀਤਾ ਜਾ ਸਕਦਾ ਤੇ ਨਾ ਹੀ ਸ਼ੰਕਾ ਕੀਤਾ ਜਾ ਸਕਦਾ ਹੈ। ਪ੍ਰਮਾਤਮਾ ਵਾਹਿਗੁਰੂ ਨੇ ਜੋ ਕੁਝ ਵੀ ਬਣਾਇਆ ਉਹਦਾ ਸਾਧ ਸੰਗਤ ਜੀ ਕੋਈ ਨਾ ਕੋਈ ਭਾਵ ਹੈ। ਹਰ ਇੱਕ ਜੀਵ ਆਪਣੀ ਪ੍ਰਾਰਬਧ ਲੈ ਕੇ ਆਇਆ ਹੈ ਤੇ ਹਰ ਇੱਕ ਜੀਵ ਦੇ ਵਿੱਚ ਪ੍ਰਮਾਤਮਾ ਨੇ ਕੋਈ ਨਾ ਕੋਈ ਗੁਣ ਪਾਇਆ ਹੈ। ਪਰ ਇਹ ਥੋੜਾ ਕਿ ਜੇ ਮਨੁੱਖ ਦੀ ਬੁੱਧੀ ਥੋੜੀ ਹੈ, ਜੇ ਅਕਲ ਥੋੜੀ ਹੈ ਤੇ ਪ੍ਰਮਾਤਮਾ ਤੇ ਸ਼ੰਕੇ ਕਰਨੇ ਸ਼ੁਰੂ ਕਰ ਦੇਵੇ ਨਾ। ਸਾਧ ਸੰਗਤ ਜੀ, ਪਤਾ ਨਹੀਂ ਕਿਸ ਸਮੇਂ ਕਿਹੜੀ ਥਾਂ ਤੇ ਕਿਸ ਵਸਤੂ ਕਿਹੜੇ ਜੀਵ ਦੀ ਲੋੜ ਪੈ ਜਾਵੇ। ਪ੍ਰਮਾਤਮਾ ਨੇ ਹਰ ਇੱਕ ਜੀਵ ਦੇ ਅੰਦਰ ਕੋਈ ਨਾ ਕੋਈ ਗੁਣ ਪਾਇਆ ਹੈ। ਇਹੋ ਤੇ ਪ੍ਰਮਾਤਮਾ ਦੀ ਬੇਅੰਤਤਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਨਾ, ਹਰ ਕੀ ਗਤ ਨਹਿ ਕੋ ਜਾਣੈ, ਕਿ ਪਰਮੇਸ਼ਰ ਦੀ ਮਰਜ਼ਾਦਾ ਨੂੰ ਕੋਈ ਜਾਣ ਹੀ ਨਹੀਂ ਸਕਦਾ। ਜੋਗੀ ਜਪੀ ਜਪੀ ਤਪੀ ਪਚ ਹਾਰੇ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ। ਬੜੀਆਂ ਬੜੀਆਂ ਸਿਆਣਪਾਂ ਵਾਲੇ ਲੋਕ ਥੱਕ ਹਾਰ ਗਏ ਨੇ, ਪਰ ਪ੍ਰਮਾਤਮਾ ਦੀ ਮਰਜ਼ਾਦਾ ਨੂੰ ਕੌਣ ਜਾਣ ਸਕਦਾ ਹੈ? ਕਿਸੇ ਵੀ ਸਮਰੱਥਾ ਨਹੀਂ ਹੈ। ਸਾਧ ਸੰਗਤ ਜੀ, ਇੱਕ ਬੰਦਗੀ ਕਰਨ ਵਾਲੇ ਮਹਾਤਮਾ ਸੀ ਤੇ ਉਹਨਾਂ ਦਾ ਮਿੱਤਰ ਸੀ ਵੈਦ। ਵੈਦ ਬੜਾ ਮੰਨਿਆ ਪਰ ਮੰਨਿਆ ਸੀ ਤੇ ਬੜੀ ਡਾਢੀ ਗਾੜੀ ਮਿੱਤਰਤਾ ਸੀ ਉਹਨਾਂ ਦੇ ਵਿੱਚ, ਬੜਾ ਗਾੜਾ ਪਿਆਰ ਸੀ। ਬੜੇ ਪਿਆਰ ਦੇ ਨਾਲ ਕਈ ਵਾਰ ਵੈਦ ਨੇ ਮਹਾਤਮਾ ਦੇ ਕੋਲ ਆਉਣਾ ਤੇ ਕਈ ਵਾਰ ਇਹੋ ਖੁਸ਼ੀ ਦੇ ਨਾਲ ਮਹਾਤਮਾ ਨੇ ਰੱਬ ਦੇ ਰੰਗੇ ਵਿੱਚ, ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੇ ਹੋ ਨਾਮ ਜਪਦੇ ਹੋਏ ਆ ਜਾਣਾ ਤੇ ਪਰਮੇਸ਼ਰ ਦੇ ਪਿਆਰ ਦੀਆਂ ਗੱਲਾਂ ਕਰਨੀਆਂ, ਪਰਮਾਤਮਾ ਦੀ ਹੈਰਾਨੀਜਨਕ ਲੀਲਾ ਦੇ ਵਚਨ ਕਰਨੇ। ਤੇ ਜਿਹੜਾ ਵੈਦ ਸੀ ਨਾ, ਉਹ ਆਪਣੇ ਆਪ ਨੂੰ ਬੜਾ ਸਿਆਣਾ ਗਿਣਦਾ ਸੀ ਕਿ ਵੈਦਗੀ ਦੇ ਨਾਲ ਨਾਲ ਹੋਰ ਵੀ ਮੇਰੇ ਕੋਲ ਬਹੁਤ ਵੱਡੀ ਸਿਆਣਪ ਹੈ, ਮੇਰੇ ਵਰਗਾ ਕੌਣ ਇਸ ਸੰਸਾਰ ਦੇ ਅੰਦਰ। ਤੇ ਉਹਨੇ ਕਈ ਵਾਰ ਇਦਾਂ ਦੇ ਕਟਾਕਸ਼ ਕਰਨੇ। ਤੇ ਇੱਕ ਦਿਨ ਸਾਧ ਸੰਗਤ ਜੀ, ਗੰਦਗੀ ਦਾ ਕੀੜਾ ਨੇੜੇ ਉਹ ਲੰਘਦਾ ਪਿਆ ਸੀ। ਉਹ ਗੰਦਗੀ ਦੇ ਵਿੱਚੋਂ ਕੀੜਾ ਨਿਕਲਿਆ ਤੇ ਉਹ ਵੈਦ ਜਿਹੜਾ ਸੀ ਉਹਨੇ ਕਟਾਕਸ਼ ਕੀਤਾ, ਸ਼ੰਕਾ ਕੀਤਾ। ਕਹਿੰਦਾ ਜੀ ਬਾਕੀ ਤਾਂ ਗੱਲ ਠੀਕ ਜਾਣੀ, ਪਰ ਗੰਦਗੀ ਦਾ ਕੀੜਾ ਕਿਉਂ ਪ੍ਰਮਾਤਮਾ ਨੇ ਬਣਾਉਣਾ ਸੀ? ਕੀ ਲਾਭ ਇਹਦਾ? ਗੰਦਗੀ ਦਾ ਕੀੜਾ, ਗੰਦਗੀ ਵੀ ਜਨਮ ਹੁੰਦਾ ਤੇ ਫਿਰ ਗੰਦਗੀ ਵਿੱਚ ਹੀ ਮਰ ਜਾਂਦਾ, ਜ਼ਿੰਦਗੀ ਵੀ ਇਹਦੀ ਗੰਦਗੀ ਵਿੱਚ ਹੀ ਬਤੀਤ ਹੁੰਦੀ ਹੈ। ਤੇ ਮਹਾਤਮਾ ਥੋੜੇ ਜਿਹੇ ਮੁਸਕਰਾਏ ਇਸ ਕਰਕੇ ਸਨ ਕਿ ਇਹ ਰੱਬ ਤੇ ਵੀ ਕਟਾਕਸ਼ ਕਰਨ ਲੱਗ ਪਿਆ। ਕਿਉਂਕਿ ਬੰਦਗੀ ਕਰਨ ਵਾਲਿਆਂ ਦੇ ਸਾਧ ਸੰਗਤ ਜੀ ਮੁਸਕਰਾਉਣਾ ਜਾਂ ਫਿਰ ਵਿਰਾਗ ਦੇ ਵਿੱਚ ਆਉਣਾ ਬੜੀ ਗੁੱਝੀ ਜਿਹੜੀ ਰਮਝ ਹੋਇਆ ਕਰਦੀ ਹੈ। ਗੁੱਝਾ ਭੇਦ ਹੁੰਦਾ ਇਹਦੇ ਵਿੱਚ। ਕੋਈ ਸਮਝ ਲਵੇ ਭਾਵੇਂ ਕੋਈ ਨਾ ਸਮਝੇ, ਇਹਦੇ ਵਿੱਚ ਗੁੱਝੀ ਰਮਝ ਹੋਇਆ ਕਰਦੀ ਹੈ। ਥੋੜਾ ਜਿਹਾ ਮੁਸਕਰਾਏ ਤੇ ਵੈਦ ਨੂੰ ਲੱਗਾ ਸ਼ਾਇਦ ਇਹਨਾਂ ਨੇ ਵੀ ਮੇਰੀ ਹਾਂ ਦੇ ਵਿੱਚ ਹੀ ਹਾਂ ਮਿਲਾ ਦਿੱਤੀ ਹੈ। ਤੇ ਫਿਰ ਜਦੋਂ ਦੁਬਾਰਾ ਕਿਹਾ, ਕਹਿੰਦਾ ਕਿ ਮਹਾਤਮਾ ਜੀ ਆਹ ਪੈਦਾ ਕਰਨ ਦਾ ਕੀ ਫਾਇਦਾ, ਕੀ ਲਾਭ ਸੀਗਾ? ਤੇ ਮਹਾਤਮਾ ਕਹਿੰਦੇ ਕੋਈ ਨਹੀਂ, ਸਮਾਂ ਆਉਣ ਤੇ ਤੈਨੂੰ ਇਹਦਾ ਜਵਾਬ ਜ਼ਰੂਰ ਦੇਵਾਂਗੇ, ਪਰ
ਹਾਂ, ਇੱਕ ਗੱਲ ਤੈਨੂੰ ਜ਼ਰੂਰ ਅਸੀਂ ਆਖ ਕੇ ਜਾਂਦੇ ਹਾਂ ਕਿ ਪਰਮਾਤਮਾ ਤੇ ਕਦੇ ਸ਼ੱਕ ਨਾ ਕਰੀ ਦੁਬਾਰਾ, ਪਰਮੇਸ਼ਰ ਤੇ ਸ਼ੱਕ ਨਾ ਕਰੀ। ਹਾਂ, ਤੇਰੀ ਸਵਾਲ ਦਾ ਜਵਾਬ ਵੀ ਅਸੀਂ ਸਮਾਂ ਆਉਣ ਤੇ ਜ਼ਰੂਰ ਦੇਵਾਂਗੇ ਕਿ ਜੋ ਕੁਝ ਵੀ ਰੱਬ ਨੇ ਬਣਾਇਆ ਉਹ ਸੱਤ ਹੈ। ਪਰਮਾਤਮਾ ਨੇ ਜੋ ਵੀ ਆਪਣੀ ਰਜ਼ਾ ਵਿੱਚ ਪੈਦਾ ਕੀਤਾ ਹੈ, ਇਹ ਪਰਮੇਸ਼ਰ ਦੀ ਮੌਜ ਹੈ, ਇਹਦੇ ਤੇ ਸ਼ੱਕ ਨਹੀਂ ਕਦੇ ਕਰਨਾ ਚਾਹੀਦਾ। ਕੋਈ ਸਮਾਂ ਹੋਇਆ ਤੇ ਸਾਧ ਸੰਗਤ ਜੀਓ, ਵੈਦ ਨੂੰ ਜਿਹੜੀ ਮਿਰਗੀ ਪੈਣੀ ਸ਼ੁਰੂ ਹੋ ਗਈ। ਜਿਹੜਾ ਵੈਦ ਲੋਕਾਂ ਦੇ ਦਵਾ ਦਾਰੂ ਦੇ ਕੇ ਰੋਗ ਕੱਟਦਾ ਸੀ ਨਾ, ਉਹਨੂੰ ਮਿਰਗੀ ਪੈਣੀ ਸ਼ੁਰੂ ਹੋ ਗਈ। ਆਪ ਵੀ ਉਹਨੇ ਬਹੁਤ ਯਤਨ ਕਰ ਕਰਕੇ ਦੇਖ ਲਏ, ਬਹੁਤ ਦਵਾ ਦਾਰੂ ਵਰਤ ਕੇ ਦੇਖੇ, ਪਰ ਨਾ ਮਿਰਗੀ ਹਟੀ ਨਾ। ਹੋਰ ਵੀ ਜਿਹੜੇ ਕੋਈ ਵੈਦ ਸਨ, ਤਿੰਨਾਂ ਦੇ ਕੋਲ ਜਾ ਕੇ ਬਹੁਤਾ ਯਤਨ ਕੀਤਾ ਪਰ ਨਾ ਹਟੇ। ਫਿਰ ਕਹਿੰਦਾ ਕਿ ਚੇਤੇ ਆਇਆ ਮਹਾਤਮਾ ਦਾ ਬਚਨ, ਜਿੱਥੇ ਦਵਾ ਕੰਮ ਨਾ ਕਰੇ ਉੱਥੇ ਫਿਰ ਦੁਆ ਕੰਮ ਕਰਦੀ ਹੈ। ਜਿੱਥੇ ਦਵਾ ਨਾ ਕੰਮ ਕਰੇ ਉੱਥੇ ਦੁਆ ਕੰਮ ਕਰਦੀ ਹੈ। ਭਾਵ ਕਿ ਜਿੱਥੇ ਇਹ ਦਵਾ ਦਾਰੂ ਕੰਮ ਨਾ ਕਰਨ, ਦਵਾਈਆਂ ਨਾ ਕੰਮ ਕਰਨ, ਉੱਥੇ ਫਿਰ ਅਰਦਾਸ ਕੰਮ ਕਰਦੀ। ਪਰਮਾਤਮਾ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਕੰਮ ਕਰਦੀ ਹੈ, ਕਾਟ ਕਰਦੀ ਹੈ, ਦੁੱਖਾਂ ਨੂੰ ਕੱਟ ਦਿੰਦੀ ਹੈ। ਮਹਾਤਮਾ ਦਾ ਬਚਨ ਚੇਤੇ ਆਇਆ ਤੇ ਉਹ ਵੈਦ ਮਹਾਤਮਾ ਦੇ ਕੋਲ ਆ ਗਿਆ, ਆ ਕੇ ਨਮਸਕਾਰ ਕੀਤੀ ਤੇ ਸੁਖ ਸ਼ਾਂਤੀ ਪੁੱਛੀ ਮਹਾਤਮਾ ਨੇ। ਕਹਿਣ ਲੱਗਾ ਜੀ ਮੈਂ ਬੜਾ ਦੁਖੀ ਹਾਂ, ਮਿਰਗੀ ਦਾ ਰੋਗ ਨਹੀਂ ਮੇਰਾ ਹਟਦਾ ਪਿਆ। ਤੇ ਮਹਾਤਮਾ ਫਿਰ ਮੁਸਕਰਾਇਆ, ਕਹਿੰਦਾ ਜੀ ਮੈਂ ਤੁਹਾਨੂੰ ਆਪਣਾ ਰੋਗ ਦੱਸਦਾ ਪਿਆ ਤੇ ਤੁਸੀਂ ਫਿਰ ਮੁਸਕਰਾ ਰਹੇ ਹੋ। ਕਹਿੰਦੇ ਨਹੀਂ, ਤੂੰ ਕੋਈ ਯਤਨ ਕੀਤਾ? ਕਹਿੰਦਾ ਇੱਕ, ਪਤਾ ਨਹੀਂ ਕਿੰਨੇ, ਕਹਿੰਦਾ ਮੈਂ ਪਾਪੜ ਵੇਲ ਵੇਲ ਦੇਖ ਲਏ, ਬਹੁਤੇ ਯਤਨ ਕਰ ਕਰਕੇ ਦੇਖ ਲਏ, ਪਰ ਰੋਗ ਨਹੀਂ ਮੇਰਾ ਕੱਟਿਆ ਗਿਆ। ਬੜਿਆਂ ਹੋਰ ਵੀ ਹਕੀਮਾਂ ਕੋਲ ਜਾ ਕੇ ਦੇਖ ਲਿਆ, ਪਰ ਮੇਰਾ ਰੋਗ ਨਹੀਂ ਅਜੇ ਤੱਕ ਦੂਰ ਹੁੰਦਾ ਪਿਆ। ਤੇ ਮਹਾਤਮਾ ਥੋੜਾ ਜਿਹਾ ਮੁਸਕਰਾ ਕੇ, ਉਹ ਕੀੜਾ ਜਿਹੜਾ ਸੀ ਨਾ, ਉਹਨੂੰ ਸਾਧ ਸੰਗਤ ਜੀ ਗੰਦਗੀ ਦੇ ਕੀੜੇ ਨੂੰ ਫੜ ਕੇ ਉਹ ਮਰਿਆ ਹੋਇਆ ਉੱਥੇ ਪਿਆ ਸੀ। ਕਹਿੰਦੇ ਅਵੈਧ ਆ ਲੈ ਲੈ ਨੂੰ ਪੀਸ ਕੇ ਤੇ ਇਹਨੂੰ ਨਾਸਕਾਂ ਵਿੱਚ ਚੜਾ ਲਈ। ਜਿੱਦਾਂ ਸੁੰਘੀ ਦਾ ਨਾ ਕਿਸੇ ਚੀਜ਼ ਨੂੰ, ਕਹਿੰਦੇ ਆਪਣੀਆਂ ਨਾਸਾਂ ਦੇ ਵਿੱਚ, ਇਹਨੂੰ ਨੱਕ ਦੇ ਵਿੱਚ ਚੜਾ ਲਈ, ਸਾਹ ਦੇ ਨਾਲ ਤੇਰੀ ਮਿਰਗੀ ਦੂਰ ਹੋ ਜਾਵੇਗੀ। ਉਸੇ ਗੰਦਗੀ ਦੇ ਕੀੜੇ ਨੂੰ, ਮਰੇ ਹੋਏ ਨੂੰ ਪੀ ਕੇ ਜਦੋਂ ਵੈਦ ਨੇ, ਉਸ ਹਕੀਮ ਨੇ ਨਾਸਕਾਂ ਵਿੱਚ ਲਿਆ, ਉਹਦੀ ਸਾਧ ਸੰਗਤ ਜੀ ਮਿਰਗੀ ਦਾ ਰੋਗ ਹਟ ਗਿਆ। ਥੋੜੇ ਦਿਨਾਂ ਬਾਅਦ ਮਹਾਤਮਾ ਦੇ ਚਰਨਾਂ ਤੇ ਆ ਕੇ ਟਹਿ ਕੇ ਕਹਿੰਦਾ, ਮਹਾਤਮਾ ਜੀ ਮੈਨੂੰ ਬਖਸ਼ ਲਓ। ਪਰਮਾਤਮਾ ਦੇ ਚਰਨਾਂ ਵਿੱਚ ਵੀ ਅਰਦਾਸ ਕਰਿਓ ਕਿ ਮੈਂ ਬਖਸ਼ਾ ਜਾਵਾਂ। ਮੈਂ ਐਵੇਂ ਰੱਬ ਤੇ ਸ਼ੰਕਾ ਕਰਦਾ ਸਾਂ, ਇਹ ਮੇਰੀ ਗਲਤੀ ਸੀ, ਭੁੱਲ ਸੀ। ਪਰਮਾਤਮਾ ਦਾ ਕੋਈ ਅੰਤ ਪਾ ਹੀ ਨਹੀਂ ਸਕਦਾ। ਸਾਧ ਸੰਗਤ ਜੀ, ਰੱਬ ਦੀ ਬਣਾਈ ਹੋਈ ਜਿਹੜੀ ਪ੍ਰਕਿਰਤੀ ਹੈ ਨਾ, ਇਹਦੇ ਤੇ ਕਟਾਕਸ਼ ਨਹੀਂ ਕਰਨਾ ਚਾਹੀਦਾ। ਠੀਕ ਹੈ, ਸਾਡੀ ਬੁੱਧੀ ਥੋੜੀ ਹੈ, ਸਾਡੀ ਅਕਲ ਥੋੜੀ, ਸਾਨੂੰ ਸਮਝ ਨਹੀਂ ਹੈ, ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਪਰਮਾਤਮਾ ਅਕਾਲ ਪੁਰਖ ਨੂੰ ਅਸੀਂ ਜ਼ਿਆਦਾ ਸਿਆਣੇ ਹੋ ਗਏ ਹਾਂ। ਕਟਾਕਸ਼ ਨਹੀਂ ਕਰਨਾ ਚਾਹੀਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਬੇਅੰਤ ਗੁਣ ਅਨੇਕ ਮਹਿਮਾ। ਪਰਮਾਤਮਾ ਦੇ ਬੇਅੰਤ ਗੁਣ ਹਨ, ਅਨੇਕਾਂ। ਪਰਮੇਸ਼ਰ ਵਾਹਿਗੁਰੂ ਜੀ ਦੀ ਐਸੀ ਭਾਰੀ ਮਹਿਮਾ ਹੈ, ਕੋਈ ਜਾਣ ਨਹੀਂ ਸਕਦਾ। ਕੀਮਤ ਕਛੂ ਨਾ ਜਾਏ ਕਹੀ। ਕਿਸੇ ਵੀ ਢੰਗ ਦੇ ਨਾਲ, ਕਿਸੇ ਵੀ ਪੱਖ ਤੋਂ ਪਰਮਾਤਮਾ ਦੇ ਸਰੂਪ ਦੀ, ਗੁਣਾਂ ਦੀ ਕੀਮਤ ਕਹੀ ਨਹੀਂ ਜਾ ਸਕਦੀ। ਕਿੰਨੀ ਕੁ ਪਰਮਾਤਮਾ ਦੇ ਸਰੂਪ ਦੀ ਕੀਮਤ ਹੈ, ਨਹੀਂ ਕਹੀ ਜਾ ਸਕਦੀ। ਕਿਉਂਕਿ ਸਾਧ ਸੰਗਤ ਜੀ, ਜਿਹੜੇ ਸੰਸਾਰ ਦੇ ਜੀਵ ਹਨ, ਮਹਾਰਾਜ ਜੀ ਦੇ ਜਿਵੇਂ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਕਹਿੰਦੇ ਜਿਹੜਾ ਅਵਤਾਰ ਤੋਂ ਬਿਨਾਂ ਜਿਹੜਾ ਸੰਸਾਰ ਦੇ ਅੰਦਰ ਜੀਵ ਹੈ, ਉਹ ਜੜ ਮਾਇਆ ਦੇ ਨਾਲ ਤੋਲਿਆ ਜਾ ਸਕਦਾ ਹੈ। ਜਿਹੜੀ ਜੜ ਮਾਇਆ ਹੈ, ਤੋਲ ਕਰਕੇ ਕਹੇ ਕਿ ਮੈਂ ਇਹਦੇ ਵੱਟੇ ਸੱਟੇ ਮੈਂ ਖਰੀਦ ਲਵਾਂ ਜਾਂ ਤੈਨੂੰ ਆਪਣੇ ਕੋਲ ਰੱਖ ਲਵਾਂ, ਉਹ ਹੋ ਸਕਦਾ ਹੈ। ਪਰ ਅਵਤਾਰ ਜੜ ਮਾਇਆ ਦੇ ਨਾਲ ਨਹੀਂ ਕਦਾਚਿਤ ਵੀ ਤੁਲਦਾ। ਇਹ ਜੜਤਾ ਮਾਇਆ ਦੇ ਨਾਲ ਅਵਤਾਰਾਂ ਦੀ ਕਦੇ ਤੁਲਨਾ ਕੀਤੀ ਹੀ ਨਹੀਂ ਜਾ ਸਕਦੀ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਕਿਵੇਂ ਕੋ ਕੀਮਤ ਪਾ ਲਵੇਗਾ, ਕਿੰਨੀ ਕੋ ਪਰਮਾਤਮਾ ਦੀ ਕੀਮਤ ਹੈ। ਉਹ ਪਰਮੇਸ਼ਰ ਹੈ ਹੀ ਅਮੋਲਕ ਹੈ, ਉਹਦਾ ਕੋਈ ਮੁੱਲ ਨਹੀਂ ਦੇ ਸਕਦਾ। ਉਹ ਪਰਮਾਤਮਾ ਦੁਨਿਆਵੀ ਪਦਾਰਥਾਂ ਦੇ, ਧਨ ਦੇ, ਵਸਤੂਆਂ ਦੇ ਵੱਟੇ ਸੱਟੇ ਨਹੀਂ ਮਿਲਦਾ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਐਸਾ ਹੈ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਤਾਂ ਮਨ ਦੇ ਵੱਟੇ ਸੱਟੇ ਪਰਮਾਤਮਾ ਮਿਲਦਾ ਹੈ।
ਪਰ ਮਨ ਕਿਹਦਾ ਜੀ ਕਰਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜਨ ਦਾ, ਕਿ ਮਹਾਰਾਜ ਮੈਂ ਮਨ ਤੁਹਾਨੂੰ ਅਰਪਣ ਕਰਦਾ ਹਾਂ। ਤਨ ਕਰਕੇ ਭਾਵੇਂ ਕਹੀ ਜਾਵੇ, ਪਰ ਮਨ ਨਹੀਂ ਕੋਈ ਅਰਪਣ ਕਰਦਾ। ਮਨ ਹੋਰ ਹੀ ਪਾਸੇ ਉਡਾਰੀਆਂ ਮਾਰਦਾ ਰਹਿੰਦਾ, ਮਨ ਹੋਰ ਸੰਸਾਰ ਦੀਆਂ ਗੁਲਾਮੀਆਂ ਕਰਦਾ ਰਹਿੰਦਾ। ਪਰਮੇਸ਼ਰ ਦਾ ਗੁਲਾਮ ਕੋਈ ਵਿਰਲਾ ਹੀ ਮਨ ਨੂੰ ਬਣਾਉਂਦਾ ਹੈ। ਪਰਮੇਸ਼ਰ ਦੀ ਚਾਕਰੀ ਕਰਨ ਵਾਲਾ ਚਾਕਰ ਕੋਈ ਵਿਰਲਾ ਟਾਵਾਂ ਟਾਵਾਂ ਗੁਰਮੁਖ ਪਿਆਰਾ ਹੁੰਦਾ, ਜੋ ਆਪਣੇ ਮਨ ਨੂੰ ਪਰਮੇਸ਼ਰ ਦਾ ਚਾਕਰ ਬਣਾਉਂਦਾ। ਹੇ ਮਨਾ ਤੂੰ ਰੱਬ ਦੀ ਚਾਕਰੀ ਕਰ। ਦੁਨਿਆਵੀ ਸੰਸਾਰ ਦੀ ਚਾਕਰੀ ਕਰਨ ਵਾਲੇ ਤਾਂ ਬਹੁਤ ਹਨ ਸੰਸਾਰ ਵਿੱਚ, ਪਰ ਤੂੰ ਪਰਮਾਤਮਾ ਦੀ ਚਾਕਰੀ ਕਰ, ਅਕਾਲ ਪੁਰਖ ਵਾਹਿਗੁਰੂ ਦੀ ਗੁਲਾਮੀ ਕਰ। ਜੇ ਪਰਮੇਸ਼ਰ ਦੀ ਚਾਕਰੀ ਕਰੇਗਾ ਹੇ ਮਨਾ, ਤੈਨੂੰ ਕਦੇ ਵੀ ਦੁਖੀ ਨਹੀਂ ਹੋਣਾ ਪਵੇਗਾ, ਤੈਨੂੰ ਕਦੇ ਵੀ ਭਟਕਣਾ ਨਹੀਂ ਪਵੇਗਾ। ਇਹ ਮਹਾਰਾਜ ਕਹਿੰਦੇ ਗੁਰਮੁਖ ਪਿਆਰੇ ਆਪਣੇ ਮਨ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਅਰਪਣ ਕਰਦੇ ਆ। ਐਸੀ ਬੇਅੰਤਤਾ ਹੈ ਪਰਮਾਤਮਾ ਦੇ ਸਰੂਪ ਦੀ, ਕਿ ਪ੍ਰਮਾਤਮਾ ਦੇ ਗੁਣਾਂ ਦੀ, ਮਹਿਮਾ ਦੀ, ਵਾਹਿਗੁਰੂ ਦੇ ਸਰੂਪ ਆਨੰਦ ਦੀ ਕਦੇ ਵੀ ਕੀਮਤ ਨੂੰ ਪਾਇਆ ਨਹੀਂ ਜਾ ਸਕਦਾ। ਪ੍ਰਭ ਏਕ ਅਨੇਕ ਲੱਖ ਠਾਕੁਰ। ਪਰਮਾਤਮਾ ਇੱਕ ਹੈ ਤੇ ਅਨੇਕਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਫਿਰ ਅਲੱਖ ਲਖਣਾ ਬਿਰਤੀ ਕਰਕੇ ਵੀ ਪ੍ਰਮਾਤਮਾ ਨੂੰ ਨਹੀਂ ਲਖਿਆ ਜਾ ਸਕਦਾ। ਸ਼ਕਤੀ ਬਿਰਤੀ ਕਰਕੇ ਵੀ ਪ੍ਰਮਾਤਮਾ ਦੇ ਸਰੂਪ ਦਾ ਅੰਤ ਨਹੀਂ ਪੈਂਦਾ। ਐਸਾ ਉਹ ਠਾਕੁਰ ਮਾਲਕ ਹੈ। ਫਿਰ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਐਸਾ ਇੱਕ ਪ੍ਰਮਾਤਮਾ ਹੈ ਜੋ ਅਨੇਕਾਂ ਜੀਵਾਂ ਰੂਪ ਹੋ ਕਰਕੇ ਵਰਤ ਰਿਹਾ ਹੈ ਇੱਕੋ ਹੀ ਪਰਮੇਸ਼ਰ ਹੈ। ਜਿਵੇਂ ਮਹਾਰਾਜ ਜੀ ਦਾ ਬਚਨ ਹੈ, ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਨਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਅਨੇਕਾਂ ਤਰ੍ਹਾਂ ਕਰਕੇ, ਨਾਨਾ ਪ੍ਰਕਾਰ ਕਰਕੇ ਪ੍ਰਮਾਤਮਾ ਵਰਤ ਰਿਹਾ ਹੈ, ਪਰ ਹੈ ਏਕ ਓੰਕਾਰ, ਇੱਕੋ ਹੀ ਪ੍ਰਮਾਤਮਾ ਜੀ ਦਾ ਸਰੂਪ ਹੈ। ਹਜੂਰ ਕਹਿੰਦੇ ਇੱਕ ਹੀ ਅਨੇਕਾਂ ਰੂਪ ਹੋ ਕੇ ਵਰਤ ਰਿਹਾ ਹੈ। ਜਿਵੇਂ ਸਾਧ ਸੰਗਤ ਜੀ, ਜੋ ਤਾਣਾ ਇੱਕ ਹੁੰਦਾ ਹੀ ਹੈ, ਸੂਤਰ ਇੱਕ ਹੁੰਦਾ ਤੇ ਉਹਦੇ ਵਿੱਚ ਮਣਕੇ ਕਿੰਨੇ ਪਰੋਏ ਹੁੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਸੇ ਪ੍ਰਕਾਰ ਸਾਰੀ ਸ੍ਰਿਸ਼ਟੀ ਦੇ ਜੀਵ ਰੂਪੀ ਇਹ ਮਣਕਿਆਂ ਦੀ ਤਰ੍ਹਾਂ ਹਨ। ਪਰਮਾਤਮਾ ਦੀ ਚੇਤਨਤਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਰੂਪੀ ਜਿਹੜਾ ਸੂਤਰ ਇੱਕੋ ਹੀ ਹੈ। ਜਿਸ ਪਰਮਾਤਮਾ ਨੇ ਹੁਕਮ ਰੂਪੀ ਸੂਤਰ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਮਣਕਿਆਂ, ਜੀਵਾਂ ਰੂਪ ਮਣਕਿਆਂ ਨੂੰ ਪਰੋ ਕਰਕੇ ਰੱਖਿਆ ਹੈ ਇੱਕੋ ਹੀ ਹੈ। ਐਸਾ ਅਲੱਖ ਸਰੂਪ ਹੈ, ਸਭ ਦਾ ਮਾਲਕ ਹੈ, ਅਨੇਕਾਂ ਰੂਪ ਹੋ ਕੇ ਵਰਤ ਰਿਹਾ ਹੈ। ਓਟ ਨਾਨਕ ਤਿਸ ਗਹੀ। ਸਤਿਗੁਰੂ ਜੀ ਕਹਿੰਦੇ ਹਨ, ਉਸ ਪ੍ਰਮਾਤਮਾ ਦੀ ਓਟ ਗਹੀ ਗ੍ਰਹਿਣ ਕੀਤੀ ਹੈ। ਐ ਗੁਰਸਿੱਖੋ, ਤੁਸੀਂ ਵੀ ਉਹ ਪ੍ਰਮਾਤਮਾ ਦੀ ਓਟ ਧਾਰਨ ਕਰੋ, ਜਿਹੜਾ ਇੱਕ ਤੋਂ ਅਨੇਕਾਂ ਰੂਪ ਹੁੰਦਾ ਤੇ ਅਨੇਕਾਂ ਤੋਂ ਫਿਰ ਇੱਕ ਰੂਪ ਹੋ ਜਾਂਦਾ ਹੈ ਇੱਕੋ ਹੀ ਹੈ ਤੇ ਅਨੇਕਾਂ ਤਰ੍ਹਾਂ ਕਰਕੇ ਪ੍ਰਮਾਤਮਾ ਵਰਤ ਰਿਹਾ ਹੈ। ਕੋਈ ਅਕਾਲ ਪੁਰਖ ਪ੍ਰਮਾਤਮਾ ਨੂੰ ਕਿਸੇ ਢੰਗ ਦੇ ਨਾਲ ਯਾਦ ਕਰ ਰਿਹਾ, ਕੋਈ ਕਿਸੇ ਢੰਗ ਦੇ ਨਾਲ ਉਸ ਅਲੱਖ ਵਾਹਿਗੁਰੂ ਦੀ ਸ਼ਰਨ ਧਾਰਨ ਕਰੋ। ਅੰਮ੍ਰਿਤ ਬਨ ਸੰਸਾਰ। ਇਹ ਸੰਸਾਰ ਰੂਪੀ ਜੋ ਬਨ ਜੰਗਲ ਹੈ, ਇਹ ਸਾਧ ਸੰਗਤ ਜੀ ਬੜਾ ਭਿਆਨਕ ਹੈ। ਮਹਾਰਾਜ ਸਾਹਿਬ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਜੈਸਰੇ ਕੀ ਵਾਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਹਨ ਕਿ ਹੈ ਇਹ ਸੰਸਾਰ ਬੀਆਬਾਨ ਜੰਗਲ ਹੈ, ਜਾਂ ਕਹਿ ਲਈਏ ਕਿ ਜ਼ਹਿਰ ਦੀ ਤਰ੍ਹਾਂ ਪ੍ਰਮਾਤਮਾ ਨੇ ਸੰਸਾਰ ਰੂਪੀ ਜੰਗਲ ਬਣਾਇਆ ਹੈ। ਬੜਾ ਦੁਖਦਾਇਕ ਹੈ, ਪਰ ਬੇਸਮਝ ਬੇਗਿਆਤ ਜੀਵ ਹੋਣੇ ਕਰਕੇ ਇਹਨੂੰ ਬੜਾ ਰੰਗਲੀਲਾ ਸ਼ਹਿਰ ਮੰਨੀ ਬੈਠਾ, ਕਿ ਬੜਾ ਸੋਹਣਾ ਬਾਜ਼ਾਰ ਦੀ ਤਰ੍ਹਾਂ ਸਜਿਆ ਹੋਇਆ, ਬੜਾ ਸੋਹਣਾ ਪ੍ਰਤੀਤ ਹੁੰਦਾ ਹੈ। ਪਰ ਹੈ ਵਾਸਤਵ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਬੀਆਬਾਨ ਜੰਗਲ ਦੀ ਤਰ੍ਹਾਂ ਹੈ, ਜ਼ਹਿਰ ਦੀ ਤਰ੍ਹਾਂ ਹੈ। ਵਿਕਾਰਾਂ ਰੂਪੀ ਸੱਪ ਹਰ ਸਮੇਂ ਜ਼ਹਿਰ ਉਗਲਦੇ ਰਹਿੰਦੇ ਹਨ। ਐਸਾ ਬੀਆਬਾਨ ਬਹੁਤ ਭਿਆਨਕ ਜੰਗਲ ਹੈ ਸੰਸਾਰ ਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਫਰਮਾਨ ਕਰਦੇ ਨੇ, ਅੰਮ੍ਰਿਤ ਬਨ ਸੰਸਾਰ। ਪਰ ਕਹਿੰਦੇ ਹਨ ਕਿ ਇਸ ਨੇ ਅੰਮ੍ਰਿਤ ਰੂਪ ਕਿਵੇਂ ਬਣਨਾ ਕੀਤਾ? ਬਨ ਸੰਸਾਰ ਰੂਪੀ ਜੰਗਲ ਦੇ ਜਿਹੜਾ ਜ਼ਹਿਰ ਦੀ ਤਰ੍ਹਾਂ ਸੀ। ਸਹਾਈ ਆਪ ਭਏ। ਜਦੋਂ ਪਰਮਾਤਮਾ ਨੇ ਆਪ ਸਹਾਇਕ ਬਣਨਾ ਕੀਤਾ, ਪਰਮੇਸ਼ਰ ਜਿਨ੍ਹਾਂ ਦਾ ਸਹਾਇਕ ਬਣਦਾ ਹੈ, ਅਥਵਾ ਪਰਮੇਸ਼ਰ ਸਰੂਪ ਸਤਿਗੁਰੂ ਜੀ ਜਿਸ ਜੀਵ ਤੇ ਤਰੁੱਠ ਕਰਕੇ ਆਪਣੇ ਚਰਨਾਂ ਦਾ ਪਿਆਰ ਬਖਸ਼ਦੇ ਹਨ, ਜੀਵ ਨੂੰ ਸੋਝੀ ਬਖਸ਼ ਦਿੰਦੇ ਹਨ,
ਉਹ ਫਿਰ ਬੀਆਬਾਨ ਜੰਗਲ ਦੇ ਵਿੱਚ ਘਟ ਘਟ ਦੇ ਵਿੱਚ ਪ੍ਰਮਾਤਮਾ ਦੀ ਜੋਤ ਨੂੰ ਦੇਖਦਾ ਹੈ। ਹੇ ਪ੍ਰਮਾਤਮਾ, ਤੂੰ ਘਾਟ ਘਾਟ ਹਰ ਰੰਗ ਰੰਗਨਾ। ਮਹਾਰਾਜ ਸਭ ਰੰਗਾਂ ਰੰਗਾਂ ਵਿੱਚ, ਸਭ ਘਾਟਾਂ ਹਿਰਦਿਆਂ ਦੇ ਵਿੱਚ ਪਰਮੇਸ਼ਰ ਤੂੰ ਆਪ ਜੋਤ ਰੂਪ ਹੋ ਕੇ ਪ੍ਰਕਾਸ਼ ਕਰ ਰਿਹਾ ਹੈ। ਜਦੋਂ ਸਤਿਗੁਰੂ ਜੀ ਜੀਵ ਦੇ ਸਹਾਇਕ ਬਣਦੇ ਹਨ, ਮਹਾਰਾਜ ਕਿਰਪਾ ਕਰਕੇ ਜਦੋਂ ਸੋਝੀ ਬਖਸ਼ਦੇ ਹਨ, ਫਿਰ ਸਾਧ ਸੰਗਤ ਜੀ ਜਿਹੜੇ ਵਿਕਾਰਾਂ ਰੂਪੀ ਸੱਪ ਆ ਨਾ, ਹਰ ਸਮੇਂ ਜ਼ਹਿਰ ਉਗਲਦੇ ਰਹਿੰਦੇ ਹਨ, ਜੀਵਾਂ ਨੂੰ ਡੰਗ ਮਾਰਦੇ ਆ। ਮਹਾਰਾਜ ਕਹਿੰਦੇ ਹਨ ਫਿਰ ਕਾਮ ਨੂੰ ਵਿਚਾਰ ਰੂਪੀ ਨਿਗਾਹ ਦੇ ਨਾਲ ਜੀਵ ਦੇਖਦਾ ਹੈ। ਜਦੋਂ ਸਤਿਗੁਰੂ ਜੀ ਜੀਵ ਦੇ ਸਹਾਇਕ ਬਣਦੇ ਆ, ਪਰਮਾਤਮਾ ਮਿਹਰ ਕਰਦਾ, ਕਾਮ ਨੂੰ ਵਿਚਾਰ ਰੂਪੀ ਨਿਗਾਹ ਦੇ ਨਾਲ ਦੇਖਦਾ, ਫਿਰ ਕ੍ਰੋਧ ਨੂੰ ਸ਼ਾਂਤੀ ਦੀ ਨਿਗਾਹ ਦੇ ਨਾਲ ਦੇਖਦਾ ਹੈ, ਲੋਭ ਨੂੰ ਸੰਤੋਖ ਦੀ ਨਿਗਾਹ ਦੇ ਨਾਲ ਦੇਖਦਾ ਹੈ, ਮੋਹ ਨੂੰ ਵਿਵੇਕ ਦੀ ਨਿਗਾਹ ਦੇ ਨਾਲ ਦੇਖਦਾ ਹੈ, ਤੇ ਹੰਕਾਰ ਨੂੰ ਨਿਮਰਤਾ ਦੀ ਨਿਗਾਹ ਦੇ ਨਾਲ ਦੇਖਦਾ ਹੈ। ਇਹਨਾਂ ਕਰਕੇ ਮਹਾਰਾਜ ਕਹਿੰਦੇ ਸੰਸਾਰ ਫਿਰ ਅੰਮ੍ਰਿਤ ਭਰਿਆ ਲੱਗਦਾ ਕਿ ਇਹ ਸਾਰਾ ਸੰਸਾਰ ਹੀ ਅਮਰ ਹੈ। ਇਹ ਅਮਰ ਪ੍ਰਮਾਤਮਾ ਦਾ ਹੀ ਸਰੂਪ ਹੈ। ਅਕਾਲ ਪੁਰਖ ਵਾਹਿਗੁਰੂ ਦੀ ਜਾਗਦੀ ਹੈ ਜੋਤ ਸਭ ਦੇ ਅੰਦਰ ਫਿਰ ਦਿਸਦੀ ਹੈ। ਜਦੋਂ ਵਾਹਿਗੁਰੂ ਸਹਾਇਕ ਹੋ ਕਰਕੇ ਜੀਵ ਤੇ ਕਿਰਪਾ ਕਰਦਾ ਹੈ, ਪਰਮਾਤਮਾ ਹਿਰਦੇ ਅੰਦਰ ਗਿਆਨ ਦੀ ਦਾਤ ਬਖਸ਼ਦਾ ਹੈ। ਰਾਮ ਨਾਮ ਔਰ ਹਾਰ। ਜਦੋਂ ਪਰਮਾਤਮਾ ਦਾ ਨਾਮ ਔਰ ਹਿਰਦੇ ਅੰਦਰ ਹਾਰ ਬਣਾ ਕਰਕੇ ਪਰੋਲਿਆ, ਸਵਾਸਾ ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਸਵਾਸਾ ਰੂਪੀ ਧਾਗੇ ਵਿੱਚ ਪਰਮਾਤਮਾ ਦਾ ਨਾਮ ਇਹ ਮਾਲਾ ਬਣਾ ਕੇ ਜਦੋਂ ਹਿਰਦੇ ਰੂਪ ਕਟ ਦੇ ਵਿੱਚ ਪਰੋਲਿਆ ਹੈ। ਵੇਖ ਕੇ ਦਿਵਸ ਗਏ। ਵੇਖ ਜਿਹੜੇ ਜ਼ਹਿਰ ਭਰੇ ਦਿਨ ਸਨ, ਮਹਾਰਾਜ ਕਹਿੰਦੇ ਸਾਰੇ ਚਲੇ ਗਏ। ਵੇਖ ਕੇ ਦਿਵਸ ਗਏ। ਇੱਕ ਸਾਧ ਸੰਗਤ ਜੀ ਜ਼ਹਿਰ ਦੇ ਵੇਖ ਦੇ ਦਿਨ, ਇੱਕ ਅੰਮ੍ਰਿਤ ਦੇ ਦਿਨ ਮੰਨੇ ਹਨ। ਅੰਮ੍ਰਿਤ ਦੇ ਦਿਨ ਉਹ ਹਨ ਜਦੋਂ ਹਰ ਸਮੇਂ ਪਰਮਾਤਮਾ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ, ਪਰਮਾਤਮਾ ਦੀ ਯਾਦ ਜੀਵ ਦੇ ਹਿਰਦੇ ਵਿੱਚ ਆਉਂਦੀ ਹੈ। ਉਹ ਅੰਮ੍ਰਿਤ ਭਰੇ ਦਿਨ ਹਨ, ਅਮਰ ਕਰ ਦੇਣ ਵਾਲੇ, ਆਤਮਿਕ ਸੁਖ ਦੇਣ ਵਾਲੇ ਦਿਨ ਹਨ। ਤੇ ਵੇਖ ਜ਼ਹਿਰ ਦੀ ਤਰ੍ਹਾਂ ਉਹ ਦਿਨ ਹਨ ਜਦੋਂ ਇਹ ਜੀਵ ਵਿਕਾਰਾਂ ਦੇ ਵਿੱਚ ਗਰਸਿਆ ਰਹਿੰਦਾ ਹੈ। ਵੇਖ ਜ਼ਹਿਰ ਦੀ ਤਰ੍ਹਾਂ ਵਿਸ਼ੇ ਵਾਸ਼ਨਾ ਦੇ ਵਿੱਚ ਗਲਤਾਨ ਹੋਇਆ ਰਹਿੰਦਾ ਹੈ। ਉਦੋਂ ਜਾਣੋ ਕਿ ਵੇਖ ਜ਼ਹਿਰ ਦੇ ਦਿਨਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਪਿਆ। ਤੇ ਸਾਧ ਸੰਗਤ ਜੀ, ਜ਼ਹਿਰ ਨੂੰ ਗ੍ਰਹਿਣ ਕਰਨ ਵਾਲਾ ਮਨੁੱਖ ਕਦੇ ਮੌਤ ਤੋਂ ਬਚ ਨਹੀਂ ਸਕਦਾ। ਕਦੇ ਮੌਤ ਤੋਂ ਬਚਾਅ ਹੋ ਸਕਦਾ ਹੈ ਜਿਹੜਾ ਮਨੁੱਖ ਜ਼ਹਿਰ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਜ਼ਹਿਰ ਖਾਂਦਾ ਹੈ, ਜ਼ਹਿਰ ਦੇ ਵਿੱਚ ਹੀ ਹਰ ਸਮੇਂ ਵਿਆਪਕ ਹੋ ਕਰਕੇ ਪਰਵਿਰਤਿਤ ਹੋ ਕੇ ਰਹਿੰਦਾ, ਉਹਦਾ ਕਦੇ ਬਚਾਅ ਨਹੀਂ ਹੋ ਸਕਦਾ। ਕਿਉਂਕਿ ਜ਼ਹਿਰ ਇੰਨੀ ਜ਼ਿਆਦਾ ਸਾਧ ਸੰਗਤ ਜੀ ਜ਼ਹਿਰੀਲੀ ਹੁੰਦੀ ਹੈ, ਇਕੱਲੀ ਖਾਣ ਦੇ ਨਾਲ ਬੰਦੇ ਦੀ ਮੌਤ ਨਹੀਂ ਹੁੰਦੀ। ਜੇ ਕਿਸੇ ਕੱਪੜੇ ਨੂੰ ਵੀ ਲਾਗ ਕਰਕੇ ਸਰੀਰ ਨੂੰ ਸਾਧ ਸੰਗਤ ਜੀ ਪਹਿਨਾ ਦਿੱਤੀ ਜਾਵੇ, ਉਹ ਸਹਿਜੇ ਸਹਿਜ ਅਸਰ ਕਰਦੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਇਹ ਜ਼ਹਿਰ ਇੰਨੀ ਜ਼ਿਆਦਾ ਜ਼ਹਿਰੀਲੀ ਹੁੰਦੀ ਹੈ। ਜ਼ਹਿਰ ਵੀ ਕਈ ਪ੍ਰਕਾਰ ਦੀ ਹੁੰਦੀ ਹੈ। ਇਸੇ ਪ੍ਰਕਾਰ ਵਿਕਾਰਾਂ ਰੂਪੀ ਜ਼ਹਿਰ ਵੀ ਸਾਧ ਸੰਗਤ ਜੀ ਕੱਲੀ ਖਾਣ ਦੇ ਨਾਲ ਨਹੀਂ ਹੈ। ਅੱਖਾਂ ਦੇ ਨਾਲ ਜਿਹੜਾ ਵੇਖਣਾ ਹੈ ਨਾ, ਪਰਾਏ ਰੂਪਾਂ ਨੇ, ਇਹ ਵੀ ਜ਼ਹਿਰ ਜੀਵ ਦੇ ਅੰਦਰ ਜਾਂਦੀ ਅੱਖਾਂ ਦੇ ਨਾਲ। ਜ਼ਬਾਨ ਤੋਂ ਪਰਾਈ ਨਿੰਦਿਆ ਕਰਨੀ ਜਾਂ ਝੂਠ ਬੋਲਣਾ, ਇਹ ਵੀ ਜ਼ਹਿਰ ਹੀ ਖਾਂਦਾ ਹੈ। ਔਰ ਇਸੇ ਤਰ੍ਹਾਂ ਕੰਨਾਂ ਦੇ ਨਾਲ ਵੀ ਜਿਹੜਾ ਸੁਣਨਾ, ਵੀ ਕੰਨਾਂ ਦੇ ਰਾਹੀਂ ਸਾਧ ਸੰਗਤ ਜ਼ਹਿਰ ਵਿਕਾਰਾਂ ਦੇ ਅੰਦਰ ਪ੍ਰਵੇਸ਼ ਹੋਈ ਜਾਂਦੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਜ਼ਹਿਰ ਦੇ ਵਿੱਚ ਹੀ ਹਰ ਸਮੇਂ ਦਿਨ ਕੱਟੀ ਕਰਨੀ ਹੈ ਨਾ ਪਰਮਾਤਮਾ ਦੇ ਭਜਨ ਤੋਂ ਬਿਨਾਂ, ਜਾਣੋ ਕਿ ਉਹ ਮਨੁੱਖ ਜਿਹੜਾ ਹੈ ਉਹਦੀ ਜ਼ਿੰਦਗੀ ਜਿਹੜੀ ਜ਼ਹਿਰ ਭਰੀ ਹੈ। ਵੇਖ ਜ਼ਹਿਰ ਦੇ ਵਿੱਚ ਹੀ ਹਰ ਸਮੇਂ ਆਪਣੀ ਜੀਵਨ ਬਤੀਤ ਕਰਦਾ ਪਿਆ। ਮਹਾਰਾਜ ਫਰਮਾਉਂਦੇ ਆ, ਫਿਰ ਪੰਕਤੀ ਪੜੋ ਜੀ। ਰਾਮ ਨਾਮ ਔਰ ਹਾਰ। ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਹਾਰ ਬਣਾ ਕੇ ਆਪਣੇ ਹਿਰਦੇ ਰੂਪ ਕੰਠ ਦੇ ਵਿੱਚ ਪਰੋਇਆ ਹੈ, ਵੇਖ ਕੇ ਦਿਵਸ ਗਏ। ਤਿਨਾਂ ਦੇ ਵੇਖ ਜ਼ਹਿਰ ਦੀ ਤਰ੍ਹਾਂ ਦਿਨ ਚਲੇ ਗਏ ਹਨ। ਤਿਨਾਂ ਦੇ ਵਿਕਾਰਾਂ ਦੇ ਦਿਨ ਚਲੇ ਗਏ। ਮਹਾਰਾਜ ਕਹਿੰਦੇ ਉਹਨਾਂ ਨੇ ਸ਼ੁਭ ਗੁਣਾਂ ਨੂੰ ਧਾਰਨ ਕਰ ਲਿਆ ਹੈ। ਪਰਮੇਸ਼ਰ ਦੇ ਨਾਮ ਨੂੰ ਜਪਣੇ ਕਰਕੇ, ਪਰਮਾਤਮਾ ਦਾ ਨਾਮ ਜਿਵੇਂ ਜਿਵੇਂ ਜਪਦਾ ਹੈ, ਤਿਵੇਂ ਤਿਵੇਂ ਵਿਕਾਰਾਂ ਦੀ ਜ਼ਹਿਰ ਜੀਵ ਦੇ ਅੰਦਰੋਂ ਘਟਦੀ ਜਾਂਦੀ ਹੈ।
ਵਿਕਾਰਾਂ ਦੀ ਪ੍ਰਬਲਤਾ, ਵਿਕਾਰਾਂ ਦਾ ਬਲ ਦੂਰ ਹੋਈ ਜਾਂਦਾ ਹੈ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਕਰਕੇ। ਗਤ ਭਰਮ ਮੋਹ ਬੇਕਾਰ ਬਿਨਸੇ। ਹਜੂਰ ਕਹਿੰਦੇ ਹਨ ਕਿ ਭਰਮ ਵੀ, ਵਿਕਾਰ ਵੀ, ਸਰੀਰਾਂ ਦਾ ਮੋਹ ਵੀ ਗਤ ਹੋ ਗਿਆ। ਗਤ ਕਹਿੰਦੇ ਹਨ ਸਾਧ ਸੰਗਤ ਜੀ ਨਾਸ਼ ਹੋਣੇ ਨੂੰ, ਬਿਨਸੇ ਵਿਸ਼ੇਸ਼ ਕਰਕੇ ਨਾਸ਼ ਹੋ ਗਏ ਨੇ, ਗਤ ਗਹਿਨ ਹੋ ਗਏ ਨੇ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਕਰਕੇ ਜੀਵ ਦੀ ਮਨ ਤੇ ਭਰਮ ਦਾ ਪੜਦਾ ਪਿਆ ਰਹਿੰਦਾ ਸੀ, ਸਰੀਰਾਂ ਦਾ ਮੋਹ ਬਣਿਆ ਰਹਿੰਦਾ ਸੀ, ਪ੍ਰਬਲ ਵਿਕਾਰਾਂ ਨੂੰ ਹਰ ਸਮੇਂ ਧਾਰਨ ਕਰੀ ਰੱਖਦਾ ਸੀ। ਜੋਨ ਆਵਣ ਸਭ ਰਹੇ। ਤੇ ਫਿਰ ਜਿਹੜਾ ਬਾਰ-ਬਾਰ ਜੂਨਾਂ ਦੇ ਵਿੱਚ ਆਉਂਦਾ ਸੀ ਵਾਸ਼ਨਾ ਦਾ ਬੱਝਾ ਹੋਇਆ, ਜੋਨ ਆਵਨ ਉਹਨਾਂ ਸਭ ਤੋਂ ਮਹਾਰਾਜ ਕਹਿੰਦੇ ਰਹਿ ਗਿਆ ਹੈ। ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਨਾਲ ਫਿਰ ਜੂਨਾਂ ਦੇ ਵਿੱਚ ਆਉਣੋਂ ਇਹ ਜੀਵ ਨੂੰ ਰਾਹਤ ਪ੍ਰਾਪਤ ਹੋ ਗਈ ਹੈ। ਜੰਮਣ ਮਰਨ ਤੋਂ, ਜੂਨਾਂ ਤੋਂ ਆਜ਼ਾਦ ਹੋ ਗਿਆ ਹੈ, ਸੁਤੰਤਰ ਹੋ ਗਿਆ ਹੈ। ਪਰਮਾਤਮਾ ਦੀ ਮਿਹਰ ਕਰਕੇ ਜੀਵ ਦੇ ਹਿਰਦੇ ਵਿੱਚੋਂ ਸਰੀਰਾਂ ਦਾ ਮੋਹ ਜਾਣੇ ਕਰਕੇ, ਭਰਮ ਦਾ ਪਰਦਾ ਦੂਰ ਹੋਣੇ ਕਰਕੇ, ਪ੍ਰਬਲ ਵਿਕਾਰ ਅਭਾਵ ਹੋਣੇ ਕਰਕੇ ਇਸ ਨੇ ਜੰਮਣ ਮਰਨ ਤੋਂ, 84 ਦੇ ਗੇੜ ਦੀਆਂ ਜੂਨਾਂ ਵਿੱਚ ਪੈਣੇ ਤੋਂ ਆਜ਼ਾਦ ਹੋਣਾ ਕੀਤਾ ਹੈ। ਆਗਨ ਸਾਗਰ ਭਏ ਸੀਤਲ। ਇਹ ਸੰਸਾਰ ਜਿਹੜਾ ਸਤ ਸੰਗਤ ਸਮੁੰਦਰ ਹੈ ਨਾ, ਇਹ ਅਗਨੀ ਦਾ ਸਮੁੰਦਰ ਹੈ, ਬੜਾ ਪ੍ਰਚੰਡ ਹੈ, ਜਿਸ ਵਿੱਚ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਈਰਖਾ ਦੀ ਅੱਗ ਬਲ ਰਹੀ ਹੈ। ਇਹ ਵਿਕਾਰਾਂ ਦੀ ਜਿਹੜੀ ਪ੍ਰਚੰਡ ਅੱਗ ਬਲ ਰਹੀ ਹੈ, ਇਹਦੇ ਤੋਂ ਜੀਵ ਨੂੰ ਬਚਿਆ ਨਹੀਂ ਜਾਂਦਾ। ਕੋਈ ਵਿਰਲਾ ਹੈ, ਮਹਾਰਾਜ ਜੀ ਦਾ ਬਚਨ ਹੁੰਦਾ, ਕੋਈ ਵਿਰਲਾ ਬੂਟ ਹਰਿਓ ਰੇ। ਜਿਵੇਂ ਸਾਧ ਸੰਗਤ ਜੀ ਜੰਗਲ ਦੇ ਵਿੱਚ ਅੱਗ ਲੱਗ ਜਾਵੇ ਨਾ, ਤੇ ਕੋਈ ਵਿਰਲਾ ਟਾਵਾਂ ਹੀ ਬੂਟਾ ਬਚਦਾ। ਤੇ ਸੰਸਾਰ ਰੂਪੀ ਜੰਗਲ ਦੇ ਵਿੱਚ ਇੱਕ ਤਰ੍ਹਾਂ ਦੀ ਨਹੀਂ, ਪਤਾ ਨਹੀਂ ਕਿੰਨੀ ਕੁ ਭਿਆਨਕ, ਕਿੰਨੇ ਵਿਕਾਰਾਂ ਰੂਪੀ ਅੱਗ ਪ੍ਰਚੰਡ ਬਲ ਰਹੀ ਹੈ। ਕੋਈ ਵਿਰਲਾ ਹੀ ਗੁਰਮੁਖ ਪਿਆਰਾ ਰੂਪੀ ਰੁਖੜਾ ਹੈ ਜਿਸ ਨੂੰ ਸ਼ਬਦ ਦਾ ਆਸਰਾ ਮਿਲਿਆ। ਜਿਹੜਾ ਨਦੀ ਦੇ ਕਿਨਾਰੇ ਤੇ ਜਾਂ ਨਦੀ ਦੇ ਵਿੱਚ ਹੋਵੇ ਨਾ, ਉਹ ਸਾਧ ਸੰਗਤ ਜੀ ਰੁੱਖ ਬਚਦਾ ਨਹੀਂ, ਤੇ ਅੱਗ ਸਾਰੇ ਨੂੰ ਸਾੜ ਦਿੰਦੀ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਸਤ ਸੰਗਤ ਰੂਪੀ ਨਦੀ ਦੇ ਕਿਨਾਰੇ ਤੇ ਆ ਜਾਂਦਾ ਹੈ, ਉਹ ਫਿਰ ਜੀਵ ਰੂਪ ਰੁਖੜਾ ਬਚ ਜਾਂਦਾ ਹੈ। ਵਿਕਾਰਾਂ ਦੀ ਪ੍ਰਚੰਡ ਅਗਨੀ ਤੋਂ, ਤ੍ਰਿਸ਼ਨਾ ਦੀ ਅੱਗ ਤੋਂ, ਈਰਖਾ ਦੀ ਅੱਗ ਤੋਂ ਬਚ ਜਾਂਦਾ ਹੈ। ਤੇ ਨਹੀਂ ਤਾਂ ਇਹ ਸਾਰੇ ਸੰਸਾਰ ਦੇ ਜੀਵ ਰੂਪੀ ਰੁੱਖ ਹੈ ਨਾ, ਇਹਨਾਂ ਨੂੰ ਤ੍ਰਿਸ਼ਨਾ ਦੀ, ਈਰਖਾ ਦੀ ਅੱਗ ਸਾੜੀ ਜਾ ਰਹੀ ਹੈ, ਰਾਖ ਬਣਾਈ ਜਾ ਰਹੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹ ਸੰਸਾਰ ਦੇ ਅੰਦਰ ਜੀਵਾਂ ਦਾ ਆਉਣਾ ਜਾਣਾ ਰਹਿ ਜਾਂਦਾ ਜੇ ਪ੍ਰਮਾਤਮਾ ਦੀ ਬੰਦਗੀ ਕਰਦਾ। ਔਰ ਹਜੂਰ ਫਰਮਾਉਂਦੇ ਆ, ਫਿਰ ਪੜੋ ਜੀ। ਆਗਨ ਸਾਗਰ ਭਏ ਸੀਤਲ। ਇਹ ਜਿਹੜਾ ਅਗਨੀ ਦਾ ਸਾਗਰ ਹੈ, ਅਗਨੀ ਦਾ ਸਮੁੰਦਰ ਹੈ, ਮਹਾਰਾਜ ਕਹਿੰਦੇ ਭਏ ਸੀਤਲ, ਇਹਦੇ ਵੀ ਸੀਤਲ ਹੋ ਜਾਣਾ ਕੀਤਾ। ਹਿਰਦੇ ਕਰਕੇ ਸੀਤਲ ਹੋ ਗਏ ਆ, ਸ਼ਾਂਤ ਹੋ ਗਏ। ਹਾਂ ਸਾਧ ਅੰਚਲ ਗਹਿ ਰਹੇ। ਕਿਉਂਕਿ ਸਾਧੂ ਜਨਾਂ ਦਾ ਜਿਹੜਾ ਅੰਚਲ ਪੱਲਾ ਹੈ, ਮਨ ਰੂਪ ਹੱਥਾਂ ਦੇ ਨਾਲ ਗਹਿ ਪਕੜਿਆ ਹੈ। ਸਾਧ ਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਰੂਪੀ ਅੰਚਲ ਪੱਲਾ ਪਕੜ ਲਿਆ ਹੈ, ਜਿਸ ਕਰਕੇ ਮਹਾਰਾਜ ਕਹਿੰਦੇ ਕਿ ਹਿਰਦੇ ਕਰਕੇ ਸੀਤਲਤਾ ਪ੍ਰਾਪਤ ਹੋਈ ਹੈ। ਅਥਵਾ ਸਾਧ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਦਾ ਪੱਲਾ ਜਿਨ੍ਹਾਂ ਨੇ ਘੁੱਟ ਕੇ ਫੜਦੇ ਆ, ਉਹਨਾਂ ਨੂੰ ਹਿਰਦੇ ਕਰਕੇ ਸੀਤਲਤਾ ਮਿਲੀ ਹੈ। ਹਿਰਦੇ ਕਰਕੇ ਤੇ ਇਹਨਾਂ ਨੂੰ ਸ਼ਾਂਤੀ ਪ੍ਰਮਾਤਮਾ ਨੇ ਬਖਸ਼ੀ ਹੈ। ਸਾਧ ਸੰਗਤ ਜੀ, ਮਨ ਦੇ ਅੰਦਰ ਸੀਤਲਤਾ ਪ੍ਰਾਪਤ ਹੋਣੀ ਕੇਵਲ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਹੈ। ਹੋਰ ਕੋਈ ਦੁਨੀਆ ਦਾ ਦਵਾ ਦਾਰੂ ਨਹੀਂ ਜਿਹੜਾ ਮਨ ਨੂੰ ਸੀਤਲ ਕਰ ਸਕੇ, ਠੰਡਾ ਕਰ ਸਕੇ। ਕੇਵਲ ਪਰਮੇਸ਼ਰ ਦਾ ਨਾਮ ਹੈ। ਜਿਵੇਂ ਤਪਦੀ ਹੋਈ ਲੋਹ ਦੇ ਵਿੱਚ ਗਰਮੀ ਦੇ ਕਰਕੇ ਝੁਲਸਿਆ ਹੋਇਆ ਜੀਵ, ਕੋਈ ਕਸ਼ਮੀਰ ਦੇ ਇਲਾਕੇ ਵਿੱਚ ਚਲਾ ਜਾਂਦਾ ਹੈ, ਕੋਈ ਚੰਦਨ ਦਾ ਲੇਪ ਕਰਦਾ ਹੈ, ਔਰ ਕੋਈ ਚੰਦਰਮਾ ਦੀ ਕਹਿੰਦਾ ਕਿ ਕਿਰਨਾਂ ਦੇ ਨਾਲ ਵੀ ਬੜੀ ਸ਼ਾਂਤੀ ਮਿਲਦੀ ਹੈ। ਪਰ ਉਹ ਸਾਧ ਸੰਗਤ ਜੀ ਕੱਲੀ ਤਨ ਕਰਕੇ ਸੀਤਲਤਾ ਮਿਲਦੀ ਹੈ। ਉਹ ਕੱਲੀ ਤਨ ਕਰਕੇ ਸ਼ਾਂਤੀ ਮਿਲਦੀ, ਮਨ ਕਰਕੇ ਥੋੜਾ ਮਿਲਦੀ ਹੈ। ਮਨ ਕਰਕੇ ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਕਰਕੇ ਸ਼ਾਂਤੀ ਔਰ ਸੀਤਲਤਾ ਮਿਲਦੀ ਹੈ। ਚੰਦਨ ਚਾਂਦਨਾ ਸਰਦ ਰੁੱਤ, ਮੂਦ ਨਾ ਮਿਟਾਈ ਕਾਮ, ਸੀਤਲ ਥੀ ਵੈ ਨਾਨਕਾ, ਜਪੰਦੜੋ ਹਰ ਨਾਮ। ਜੋ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਦੇ ਆ,
ਤਿਨਾਂ ਦੇ ਹਿਰਦੇ ਅੰਦਰ ਸੀਤਲਤਾ ਪ੍ਰਾਪਤ ਹੋ ਜਾਂਦੀ ਹੈ। ਗੋਬਿੰਦ ਗੋਪਾਲ ਦਇਆਲ ਸਮ੍ਰਿਥ ਗੋਪਾਲ ਪ੍ਰਿਥਵੀ ਦਾ ਪਾਲਕ, ਦਇਆਲੂ, ਦਇਆ ਦਾ ਘਰ ਜੋ ਪਰਮੇਸ਼ਰ ਹੈ, ਸਮ੍ਰਿਤ ਸਰਬ ਕਲਾ ਸਮਰੱਥ ਜੋ ਪਰਮੇਸ਼ਰ ਹੈ, ਐਸਾ ਮਹਾਰਾਜ ਕਹਿੰਦੇ ਗੋ ਇੰਦਰੀਆਂ ਦੀ ਵਿੰਦ ਵੀ ਰੱਖਿਆ ਕਰਨ ਵਾਲਾ, ਇੰਦਰੀਆਂ ਨੂੰ ਵੀ ਚਲਾਉਣ ਵਾਲਾ ਜੋ ਪਰਮੇਸ਼ਰ ਹੈ। ਬੋਲ ਸਾਧੂ ਹਰ ਜੈ ਜੈ। ਉਸ ਪ੍ਰਮਾਤਮਾ ਦੇ ਜਿਹੜੇ ਜੈ ਜੈਕਾਰ ਦੇ ਬੋਲ ਹਨ, ਸਾਧੂ ਜਨਾਂ ਨੇ ਆਪਣੀ ਰਸਨਾ ਤੋਂ ਕਹੇ ਹਨ। ਅਥਵਾ ਹੈ ਜੀਵ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਜੈ ਜੈਕਾਰ ਦੇ ਬੋਲ ਕਥਨ ਕਰਿਆ ਕਰ। ਪ੍ਰਮਾਤਮਾ ਆਪ ਜੀ ਦੀ ਸਦਾ ਹੀ ਜੈ ਜੈਕਾਰ ਹੈ। ਮਹਾਰਾਜ ਸਦਾ ਹੀ ਆਪ ਜੀ ਦੀ ਸਭ ਥਾਵਾਂ ਤੇ ਜਿੱਤ ਹੈ, ਜੈ ਜੈਕਾਰ ਹੈ। ਸਾਰੀ ਲੋਕਾਈ ਮਹਾਰਾਜ ਆਪ ਜੀ ਦੀ ਜੈ ਜੈਕਾਰ ਕਰ ਰਹੀ ਹੈ। ਹਰ ਇੱਕ ਜੀਵ, ਪ੍ਰਾਣੀ ਮਾਤਰ ਜੀਵ ਪ੍ਰਮਾਤਮਾ ਤੁਹਾਡੇ ਜਸ ਨੂੰ ਗਾ ਰਿਹਾ ਹੈ। ਮਹਾਰਾਜ ਮਨ ਬਾਣੀ ਸਰੀਰ ਕਰਕੇ ਤੁਹਾਡਾ ਜਸ ਗਾਉਂਦੇ ਹਾਂ। ਨਾਨਕ ਨਾਮ ਧਿਆਏ ਪੂਰਨ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਹੈ, ਜੀਵਾ ਪਰਿਪੂਰਵਕਾ ਔਰ ਜੋ ਪੂਰਨ ਸਰਬ ਕਲਾ ਸਮਰੱਥ ਪਰਮੇਸ਼ਰ ਹੈ, ਉਸ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ ਕਰ। ਸਾਧ ਸੰਗ ਪਾਈ ਪਰਮ ਗਤੇ। ਮਹਾਰਾਜ ਕਹਿੰਦੇ ਹਨ, ਫਿਰ ਹੈ ਜੀਵਾ ਤੈਨੂੰ ਸਾਧ ਸੰਗਤ ਦੁਆਰਾ ਪਰਮ ਗਤੀ, ਪਵਿੱਤਰ ਗਤੀ ਦੀ, ਕੇਵਲ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਜੇ ਮਹਾਰਾਜ ਦੀ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਧਿਆਏ, ਸਤ ਸੰਗਤ ਵਿੱਚ ਆ ਕੇ ਹਿਰਦੇ ਦੀ ਗਰੀਬੀ ਪ੍ਰਾਪਤ ਹੋਵੇਗੀ। ਨਿਮਰਤਾ ਦੀ ਦਾਤ ਹੋਣੇ ਕਰਕੇ ਪ੍ਰਮਾਤਮਾ ਦਾ ਜਸ ਗਾਵੇਂਗਾ ਤੇ ਹਜੂਰ ਕਹਿੰਦੇ ਫਿਰ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਕਰਕੇ ਤੂੰ ਨਿਰਮਲ ਉਜਲ ਵਾਹਿਗੁਰੂ ਦੇ ਸਰੂਪ ਰੂਪੀ ਜੋ ਦਾਤ ਨੂੰ ਪ੍ਰਾਪਤ ਕਰ ਸਕੇਗਾ। ਫਿਰ ਪ੍ਰਮਾਤਮਾ ਦੀ ਮਿਹਰ ਦੇ ਨਾਲ ਸੰਸਾਰ ਦੇ ਬੰਧਨਾਂ ਤੋਂ ਤੇਰੀ ਗਤੀ ਹੋ ਜਾਵੇਗੀ। ਜਹ ਦੇਖੋ ਤਹ ਸੰਗ। ਜਦੋਂ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ, ਜੀਵ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਫਿਰ ਜਿੱਥੇ ਵੀ ਦੇਖਦਾ ਹੈ ਉੱਥੇ ਹੀ ਪ੍ਰਮਾਤਮਾ ਸੰਗ ਦਿਖਦਾ ਹੈ। ਜਿੱਥੇ ਵੀ ਦੇਖਦਾ ਹੈ ਇਹੋ ਮਨ ਵਿੱਚ ਭਾਵਨਾ ਬਣਾ ਕੇ ਹਰ ਸਮੇਂ ਪ੍ਰਤੀਤ ਧਾਰਨ ਕਰਕੇ ਰੱਖਦਾ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੁਖਾਲੇ। ਕਿ ਮਹਾਰਾਜ ਆਪ ਜੀ ਸਦਾ ਹੀ ਸਾਡੇ ਅੰਗ ਸੰਗ ਵਸਦੇ ਹੋ। ਗਰੀਬ ਨਵਾਜ ਆਪ ਜੀ ਦਾ ਸਿਮਰਨ ਕਰਨੇ ਕਰਕੇ ਸਾਨੂੰ ਸੁਖ ਪ੍ਰਾਪਤ ਹੁੰਦਾ ਪਿਆ ਹੈ। ਮਹਾਰਾਜ ਆਪ ਜੀ ਨੂੰ ਅਸੀਂ ਮਹਿਸੂਸ ਕਰਦੇ ਹਾਂ, ਪ੍ਰਤੀਤ ਕਰਦੇ ਹਾਂ ਕਿ ਗਰੀਬ ਨਵਾਜ ਆਪ ਜੀ ਸਦਾ ਹੀ ਸਾਡੇ ਨੇੜੇ ਤੋਂ ਨੇੜੇ ਵਸਦੇ ਹੋ। ਕਹਿ ਰਵਿਦਾਸ ਹਾਥ ਪੈ ਨੇਰਾ, ਸਹਿਜੇ ਹੋਏ ਸੋ ਹੋਈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਨੇੜੇ ਪ੍ਰਮਾਤਮਾ ਵਸਦਾ ਹੈ। ਕਿ ਅਜੇ ਹੱਥ ਵੀ ਪੈਰ ਵੀ ਸਾਡੇ ਦੂਰ ਹੈ, ਪ੍ਰਮਾਤਮਾ ਇਹਨਾਂ ਇੰਦਰੀਆਂ ਤੋਂ ਨੇੜੇ ਸਾਡੇ ਵਸਦਾ ਹੈ। ਇੰਨੀ ਪ੍ਰਮਾਤਮਾ ਦੀ ਸਾਡੇ ਕੋਲ ਨਜ਼ਦੀਕੀ ਹੈ, ਇੰਨਾ ਪ੍ਰਮਾਤਮਾ ਸਾਡੇ ਨੇੜੇ ਵਸਦਾ ਹੈ। ਮਹਾਰਾਜ ਕਹਿੰਦੇ ਸਭ ਥਾਵਾਂ ਤੇ ਵਾਹਿਗੁਰੂ ਨੂੰ ਸੰਗ ਹੀ ਸਮਝਦੇ ਹਨ। ਏਕੋ ਰਬ ਰਹਿਆ। ਕਿ ਪ੍ਰਮਾਤਮਾ ਇੱਕ ਆਪ ਜੀ ਦਾ ਸਰੂਪ ਹੀ ਹੈ ਜਿਹੜਾ ਸਭ ਥਾਵਾਂ ਤੇ ਰਮ ਰਿਹਾ ਹੈ, ਸਾਰੇ ਜੀਵਾਂ ਦੇ ਵਿੱਚ ਵਰਤ ਰਿਹਾ ਹੈ। ਹਰ ਘਰ ਦੇ ਅੰਦਰ ਮਹਾਰਾਜ ਤੁਹਾਡਾ ਹੀ ਸਰੂਪ ਵਰਤ ਰਿਹਾ ਹੈ। ਤੇ ਸਾਧ ਸੰਗਤ ਜੀ, ਇਸ ਅਰਥ ਤੇ ਇਸ ਪੰਕਤੀ ਦਾ ਜਿਹੜਾ ਅਰਥ ਹੈ, ਇਹਦੇ ਤੇ ਕਈ ਸ਼ੰਕਾਵਾਦੀ ਸ਼ੰਕਾ ਕਰਦੇ ਹਨ। ਜਿਹੜੇ ਸਾਧ ਸੰਸਾਰ ਦੇ ਨਿਆਇਕ ਮਤ ਨੂੰ ਮੰਨਣ ਵਾਲੇ ਆ, ਉਹ ਸ਼ੰਕਾ ਕਰਦੇ ਹਨ, ਕਟਾਕਸ਼ ਕਰਦੇ ਆ ਕਿ ਇਹ ਹੋ ਨਹੀਂ ਸਕਦਾ। ਉਹਨਾਂ ਦਾ ਇਹ ਵਿਚਾਰ ਹੈ ਕਿ ਜੇ ਕੀੜੀ ਹੈ ਉਹ ਬੜੀ ਛੋਟੇ ਜਿਹੇ ਆਕਾਰ ਦੀ ਹੈ ਤੇ ਹਾਥੀ ਵੱਡੇ ਆਕਾਰ ਦਾ ਹੈ, ਤੇ ਹਾਥੀ ਵਿੱਚ ਹਾਥੀ ਜਿੱਡੀ ਪ੍ਰਮਾਤਮਾ ਦੀ ਜੋਤ ਹੈ, ਕੀੜੀ ਵਿੱਚ ਕੀੜੀ ਜਿੰਨੀ ਛੋਟੀ ਜੀ ਜੋਤ ਹੈ। ਪਰ ਨਹੀਂ, ਸਾਧ ਸੰਗਤ ਜੀ ਦਾ ਵਿਚਾਰ ਇਹ ਸਵਾਲ ਦਾ ਕਟਾਕਸ਼ ਦਾ ਜਿਹੜਾ ਕਟਾਕਸ਼ੇ ਦਾ ਨਿਵਰਤੀ ਹੈ ਨਾ, ਉਹ ਇਸ ਪ੍ਰਕਾਰ ਹੈ। ਜਿਵੇਂ ਇੱਕ ਦੀਵਾ ਬਾਲ ਕੇ ਕਮਰੇ ਵਿੱਚ ਰੱਖਿਆ ਜਾਵੇ, ਕਮਰਾ ਭਾਵੇਂ ਸਾਧ ਸੰਗਤ ਜੀ 2 ਫੁੱਟ ਹੈ ਜਾਂ 2 ਮਰਲੇ ਕਹਿ ਲਓ, ਜਾਂ ਕਹਿ ਲਈ ਕਿ ਵੱਡਾ ਕੋਈ ਵੱਡੇ ਆਕਾਰ ਦਾ ਬਣਾਇਆ, ਭਾਵੇਂ 4 ਹੈ 4 ਮਰਲੇ ਦਾ ਜਾਂ ਵੱਡੇ ਆਕਾਰ ਦਾ ਕਹਿ ਲਈਏ, ਜਾਂ ਇਉਂ ਕਹਿ ਲਈਏ ਕਿ 5-7 ਫੁੱਟ ਦਾ ਹੈ, ਕੋਈ 10 ਫੁੱਟ ਦਾ ਬਣਾਇਆ ਕਮਰਾ ਕੋਈ ਬਣਾਇਆ ਹੋਇਆ, ਛੋਟੇ ਆਕਾਰ ਦਾ ਚਾਹੇ ਵੱਡੇ ਆਕਾਰ ਦਾ। ਜੇ ਛੋਟੇ ਆਕਾਰ ਦਾ ਕਮਰਾ ਤੇ ਉਹਦੇ ਵਿੱਚ ਛੋਟਾ ਪ੍ਰਕਾਸ਼ ਨਜ਼ਰ ਆਉਂਦਾ ਹੈ, ਦੀਵਾ ਉਹੋ ਹੀ ਹੈ। ਤੇ ਜੇ ਵੱਡੇ ਕਮਰੇ ਵਿੱਚ ਰੱਖਾਂਗੇ ਉੱਥੇ ਵੱਡਾ ਪ੍ਰਕਾਸ਼ ਨਜ਼ਰ ਆਵੇਗਾ।
ਜੀਵਾ ਉਹੋ ਹੀ ਹੁੰਦਾ ਹੈ। ਔਰ ਇਸੇ ਪ੍ਰਕਾਰ ਇੱਕ ਸਾਧ ਸੰਗਤ ਜੀ, ਜਿਹੜਾ ਇੱਕ ਮਹਾਨ ਆਕਾਸ਼ ਹੈ ਤੇ ਇੱਕ ਕਮਰੇ ਦੇ ਵਿੱਚ ਆਕਾਸ਼ ਨਜ਼ਰ ਆਉਂਦਾ ਹੈ। ਭਾਵ ਕਿ ਆਕਾਸ਼ ਦੀ ਤਰ੍ਹਾਂ ਪਰਮਾਤਮਾ ਸਰਬ ਵਿਆਪਕ ਹੈ। ਜਿਵੇਂ ਆਕਾਸ਼ ਸਭ ਥਾਵਾਂ ਤੇ ਹੈ, ਇਸੇ ਪ੍ਰਕਾਰ ਉਸ ਪਰਮਾਤਮਾ ਦੀ ਜਿਹੜੀ ਜੋਤ ਹੈ ਨਾ, ਸਾਧ ਸੰਗਤ, ਜਿਵੇਂ ਛੋਟੇ ਆਕਾਰ ਦਾ ਕਮਰਾ ਹੋਵੇ ਤੇ ਆਕਾਸ਼ ਉੱਥੇ ਵੀ ਹੁੰਦਾ ਹੈ। ਜਿਹੜੀ ਖਾਲੀ ਜਗ੍ਹਾ ਹੈ ਉਹਨੂੰ ਆਕਾਸ਼ ਕਿਹਾ ਜਾਂਦਾ ਹੈ। ਜੇ ਵੱਡਾ ਕਮਰਾ ਹੋਵੇ ਤਾਂ ਉੱਥੇ ਫਿਰ ਵੱਡਾ ਆਕਾਸ਼ ਨਜ਼ਰ ਆਉਣ ਲੱਗ ਪੈਂਦਾ। ਮਹਾਨ ਆਕਾਸ਼ ਉਹ ਉੱਪਰ ਹੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਿ ਜਿਹੜੀ ਛੋਟੀ ਜੋਤ ਹੈ ਨਾ, ਭਾਵ ਛੋਟੇ ਆਕਾਰ ਦਾ ਜੀਵ, ਉਹਦੇ ਅੰਦਰ ਇਹ ਨਹੀਂ ਕਹਿ ਸਕਦੇ ਕਿ ਛੋਟੀ ਜੋਤ ਆ ਤੇ ਵੱਡੇ ਵਿੱਚ ਵੱਡੀ ਜੋਤ ਹੈ। ਨਹੀਂ, ਸਮਾਨ ਇੱਕੋ ਜਿਹੀ ਪਰਮਾਤਮਾ ਜੀ ਦੀ ਜੋਤ ਵਰਤ ਰਹੀ ਹੈ ਸਾਰੇ ਜੀਵਾਂ ਦੇ ਅੰਦਰ। ਜਿਵੇਂ ਜਮਾਨ ਕੀ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਜੀ ਕਹਿੰਦੇ, ਨਾ ਘਟਦੀ ਹੈ ਨਾ ਮਰਦੀ ਹੈ, ਇੱਕੋ ਜੀ ਇੱਕੋ ਜੋਤ ਹੀ ਸਭ ਦੇ ਅੰਦਰ ਵਰਤ ਰਹੀ ਹੈ। ਇੱਕ ਸਲਾਈ ਸਾਧ ਸੰਗਤ ਜੀ, ਇਹਦੇ ਤੇ ਸ਼ੰਕਾ ਨਹੀਂ ਕੀਤਾ ਜਾ ਸਕਦਾ। ਔਰ ਹਜੂਰ ਨੇ ਫਰਮਾਨ ਕੀਤਾ ਕਿ ਸਭ ਥਾਵਾਂ ਤੇ ਇੱਕ ਹੀ ਪਰਮਾਤਮਾ ਵਰਤ ਰਿਹਾ, ਇੱਕੋ ਰੱਬ ਰਹਿਆ। ਇਹ ਗੁਰਸਿੱਖੋ ਇੱਕੋ ਹੀ ਵਾਹਿਗੁਰੂ ਹੈ ਜੋ ਸੰਸਾਰ ਭਰ ਦੇ ਤਮਾਮ ਜੀਵਾਂ ਦੇ ਅੰਦਰ ਵਿਆਪਕ ਹੋ ਰਿਹਾ ਹੈ। ਘਟ ਘਟ ਵਾਸੀ ਆਪ, ਉਹ ਪਰਮਾਤਮਾ ਘਟਾਂ ਘਟਾਂ ਦੇ ਵਿੱਚ ਵਾਸੀ ਵਸ ਰਿਹਾ ਹੈ, ਆਪ ਹੈ। ਆਪ ਹੀ ਪਰਮਾਤਮਾ ਇੱਕ ਜੋਤ ਹੈ ਤੇ ਨਾਨਾ ਰੂਪ ਹੋ ਕਰਕੇ ਪਰਮੇਸ਼ਰ ਨਿਵਾਸ ਕਰ ਰਿਹਾ ਹੈ। ਬਿਰਲੇ ਕਿਨੈ ਲਹਿਆ, ਪਰ ਇਸ ਗੱਲ ਨੂੰ ਹਰ ਇੱਕ ਨੇ ਨਹੀਂ ਲਹਿਆ ਜਾਣਿਆ। ਵਿਰਲੇ ਕਿਨੈ ਲਹਿਆ, ਕਿਸੇ ਵਿਰਲੇ ਨੇ ਜਾਣਿਆ ਹੈ। ਲਹਿਆ ਇਸ ਗੱਲ ਨੂੰ, ਇਸ ਸਮਝ ਨੂੰ, ਐਸੇ ਗਿਆਨ ਨੂੰ ਕਿਸੇ ਵਿਰਲੇ ਨੇ ਹੀ ਪ੍ਰਾਪਤ ਕੀਤਾ ਕਿ ਪ੍ਰਮਾਤਮਾ ਆਪ ਜੀ ਸਰਬ ਜੀਵਾਂ ਦੇ ਅੰਦਰ ਮਹਾਰਾਜ ਜੋਤ ਰੂਪ ਹੋ ਕੇ ਪ੍ਰਕਾਸ਼ ਕਰ ਰਹੇ ਹੋ। ਹਰ ਇੱਕ ਜੀਵ ਨੇ ਨਹੀਂ ਜਾਣਿਆ। ਇਹ ਗੁਰਮੁਖਾਂ ਦੇ ਬੰਦਗੀ ਕਰਨ ਵਾਲਿਆਂ ਦੇ ਹਿੱਸੇ ਆਇਆ ਕਿ ਪ੍ਰਮਾਤਮਾ, हे ਅਕਾਲ ਪੁਰਖ ਵਾਹਿਗੁਰੂ, ਸਭ ਘਟ ਘਟ ਦੇ ਅੰਦਰ ਆਪ ਜੀ ਵਰਤ ਰਹੇ ਹੋ। ਘਟ ਘਟ ਕੇ ਅੰਤਰ ਕੀ ਜਾਣਤ, ਸਭ ਦੇ ਦਿਲਾਂ ਦੇ ਜਾਣਨ ਹਾਰੇ ਮਹਾਰਾਜ, ਸਭ ਦੇ ਅੰਦਰ ਆਪ ਜੀ ਦਾ ਸਰੂਪ ਵਰਤ ਰਿਹਾ। ਪਰ ਜਿਹੜਾ ਮਨਮੁਖ ਬੰਦਾ ਹੈ ਨਾ, ਉਹਦੇ ਸਾਹਮਣੇ ਵੀ ਰੱਬ ਆ ਕੇ ਖਲੋ ਜਾਵੇ ਤੇ ਨਹੀਂ ਜਾਣ ਸਕੇਗਾ। ਉਹ ਦੇਖ ਹੀ ਨਹੀਂ ਸਕੇਗਾ ਕਿ ਪ੍ਰਮਾਤਮਾ ਮੇਰੇ ਸਾਹਮਣੇ ਖਲੋਤਾ ਹੈ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਤੀ ਤਵੀ ਤੇ ਬੈਠੇ ਹੋਏ ਪ੍ਰਮਾਤਮਾ ਦਾ ਜਸ ਗਾ ਰਹੇ ਨੇ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਔਰ ਚੰਦੂ ਨੂੰ ਸਾਹਮਣੇ ਰੱਬ ਬੈਠਾ ਹੋਇਆ ਨਜ਼ਰ ਨਹੀਂ ਆਉਂਦਾ ਪਿਆ। ਚੰਦੂ ਪਾਪੀ ਨੂੰ ਰੱਬ ਦਿਸਦਾ ਹੀ ਨਹੀਂ ਪਿਆ। ਪਰ ਦੇਖੋ ਸਾਈਂ ਮੀਆਂ ਮੀਰ ਜੀ ਹੈ ਨਾ, ਪਰਮੇਸ਼ਰ ਦੇ ਪਿਆਰੇ, ਉਹਨਾਂ ਨੂੰ ਰੱਬ ਦਿਖਦਾ ਪਿਆ। ਉਹੋ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਨ, ਜਿਨ੍ਹਾਂ ਨੂੰ ਚੰਦੂ ਦੁਸ਼ਟ ਤਸੀਹੇ ਦਿੰਦਾ ਪਿਆ, ਦੁੱਖ ਦਿੰਦਾ ਪਿਆ। ਪਰ ਸਾਈਂ ਮੀਆਂ ਮੀਰ ਜੀ ਭੁੱਬਾਂ ਨਿਕਲ ਗਈਆਂ ਦੇਖ ਕਰਕੇ, ਵਿਰਾਗ ਦੇ ਵੇਗ ਵਿੱਚ ਆ ਕਰਕੇ ਬੇਨਤੀ ਕਰਦੇ ਨੇ, ਮਹਾਰਾਜ ਇੱਕ ਵਾਰ ਆ ਗਿਆ ਤਾਂ ਦੇਵੋ, ਹੁਕਮ ਕਰੋ ਮਹਾਰਾਜ, ਇਹ ਸਭ ਕੁਝ ਮਲੀਆ ਮੇਟ ਕਰ ਦੇਵਾਂਗਾ, ਸਭ ਨੂੰ ਮਹਾਰਾਜ ਮਾਰ ਮੁਕਾਵਾਂਗਾ, ਤੁਹਾਡਾ ਹੁਕਮ ਚਾਹੀਦਾ ਹੈ। ਪਰ ਮਹਾਰਾਜ ਨੇ ਵਚਨ ਕੀਤਾ, ਕਹਿੰਦੇ ਇਹ ਗੁਰਮੁਖਾਂ ਦਾ ਜੀਵਨ ਨਹੀਂ ਹੈ। ਕਹਿੰਦੇ ਅਸੀਂ ਆਪ ਹੀ ਸਾਰਾ ਭਾਣਾ ਵਰਤਾਉਂਦੇ ਪਏ ਆ। ਹੇ ਸਾਈਂ ਮੀਆਂ ਮੀਰ ਜੀ, ਤੁਸੀਂ ਨਾ ਇਹਦੇ ਵਿੱਚ ਦਖਲ ਅੰਦਾਜ਼ੀ ਦੇਵੋ। ਸੋ ਇਸ ਕਰਕੇ ਮਹਾਰਾਜ ਕਹਿੰਦੇ ਹਨ ਕਿ ਹਰ ਇੱਕ ਜੀਵ ਨਹੀਂ ਜਾਣ ਸਕਦਾ ਕਿ ਪ੍ਰਮਾਤਮਾ ਸਭ ਦੇ ਅੰਦਰ ਹੈ। ਕਿਨੈ ਵਿਰਲੇ ਲਹਿਆ, ਕਿਸੇ ਵਿਰਲੇ ਨੇ ਹੀ ਇਸ ਗਿਆਨ ਨੂੰ ਲਿਆ ਹੈ, ਜਾਣਿਆ ਹੈ। ਜਲ ਥਲ ਮਹੀਅਲ ਪੂਰ ਪੂਰਨ, ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਮਹੀ ਧਰਤੀ ਤੇ ਅਲ ਆਕਾਸ਼ ਵਿੱਚ ਵੀ ਪਰਿਪੂਰਵਕ ਹੋ ਰਿਹਾ ਹੈ। ਜਲ ਦੀ ਨਿਆਈ ਜਿਹੜੇ ਸਾਧ ਸੰਗਤ ਜੀ ਪ੍ਰੇਮੀ ਹਨ, ਹਿਰਦੇ ਅੰਦਰ ਪਿਆਰ ਹੈ, ਪ੍ਰੇਮ ਰੂਪੀ ਜਲ ਹੈ। ਥਲ ਦੀ ਨਿਆਈ ਜਿਹੜੇ ਖੁਸ਼ਕ ਸੁਭਾਅ ਵਾਲੇ ਜੀਵ ਹਨ, ਉਹਨਾਂ ਵਿੱਚ ਵੀ ਰੱਬ ਹੀ ਹੈ। ਮਹੀ ਧਰਤੀ ਦੀ ਤਰ੍ਹਾਂ ਜਿਹੜੇ ਧੀਰਜ ਧਾਰੀ ਹਨ, ਬੜੀ ਧੀਰਜਤਾ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਹੈ। ਹਰ ਸਮੇਂ ਧੀਰਜਤਾ ਬਣਾ ਕੇ ਰੱਖਦੇ ਹੈ, ਉਹਨਾਂ ਵਿੱਚ ਵੀ ਪ੍ਰਮਾਤਮਾ ਹੈ। ਤੇ ਅਲ ਆਕਾਸ਼ ਦੀ ਤਰ੍ਹਾਂ ਜਿਹੜੇ ਸਾਧ ਸੰਗਤ ਜੀ ਹਰ ਸਮੇਂ ਪ੍ਰਮਾਤਮਾ ਨੂੰ ਸਰਬ ਵਿਆਪਕ ਜਾਣਦੇ ਹਨ। ਚਿਦਾਕਾਸ਼ ਬੰਦਗੀ ਕਰਨ ਵਾਲੇ ਬ੍ਰਹਮੇਤੇ ਆ, ਤਿਨਾਂ ਵਿੱਚ ਵੀ ਪ੍ਰਮਾਤਮਾ ਹੀ ਪਰਿਪੂਰਵਕ ਹੁੰਦਾ ਹੈ। ਕੀਟ ਹਸਤ ਸਮਾਨਿਆ, ਫਿਰ ਕੀੜੀ ਹੈ ਤੇ ਹਸਤ ਹਾਥੀ ਹੈ, ਸਭ ਦੇ ਅੰਦਰ ਸਮਾਨਿਆ। ਸਮਾਨ ਪ੍ਰਮਾਤਮਾ ਦੀ ਜੋਤ ਹੈ।
ਨਾ ਘਟਦੀ ਹੈ ਤੇ ਨਾ ਵੱਧਦੀ ਹੈ। ਇੱਕੋ ਜੀ ਪ੍ਰਮਾਤਮਾ ਦੀ ਜੋਤ ਸਭ ਜੀਵਾਂ ਦੇ ਅੰਦਰ ਵਰਤ ਰਹੀ ਹੈ। ਆਦ ਅੰਤੇ ਮਦ ਸੋਈ। ਜਿਹੜਾ ਆਦ ਸ੍ਰਿਸ਼ਟੀ ਦਾ ਮੂਲ ਸਰੂਪ ਹੈ, ਫਿਰ ਮਹਾਰਾਜ ਕਹਿੰਦੇ ਮਦ ਸ੍ਰਿਸ਼ਟੀ ਦੇ ਵਿੱਚ ਵੀ ਹੈ ਤੇ ਅੰਤ ਵੇਲੇ ਵੀ ਉਹ ਪ੍ਰਮਾਤਮਾ ਆਪ ਹੀ ਹੋਵੇਗਾ। ਹੇ ਜੀਵ, ਆਦ ਤੇਰੇ ਜਨਮ ਦੇ ਸਮੇਂ ਵੀ, ਫਿਰ ਮਦ ਜੀਵਨ ਕਾਲ ਦੌਰਾਨ ਵੀ, ਅੰਤ ਮਰਨ ਦੇ ਸਮੇਂ ਵੀ ਮਹਾਰਾਜ ਕਹਿੰਦੇ ਤੇਰੀ ਅਵਸਥਾ ਪੂਰੀ ਹੋ ਜਾਵੇਗੀ, ਪਰਮਾਤਮਾ ਸਤ ਹੋਵੇਗਾ। ਪਰਮਾਤਮਾ ਭੂਤ ਭਵਿੱਖਤ ਵਰਤਮਾਨ, ਉਹ ਪਰਮੇਸ਼ਰ ਸਭ ਥਾਵਾਂ ਤੇ ਸਭ ਸਮਿਆਂ ਤੇ ਹਰ ਇੱਕ ਜੀਵ ਦੇ ਅੰਦਰ ਵਰਤਣ ਵਾਲਾ ਹੈ। ਗੁਰ ਪ੍ਰਸਾਦੀ ਜਾਣਿਆ। ਪਰ ਉਸ ਪਰਮਾਤਮਾ ਨੂੰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਗੁਰਮੁਖਾਂ ਨੇ ਜਾਣਿਆ ਹੈ। ਆਪਣੇ ਬਲ ਕਰਕੇ ਨਹੀਂ, ਆਪਣੇ ਬੁੱਧੀ ਦੇ ਬਲ ਕਰਕੇ ਵੀ ਕੋਈ ਜਾਣ ਨਹੀਂ ਸਕਦਾ। ਜਿੰਨਾ ਮਰਜ਼ੀ ਚਤੁਰ ਚਲਾਕ ਹੋਵੇ, ਜਿੰਨਾ ਮਰਜ਼ੀ ਵੱਧ ਕੇ ਭਾਵੇਂ ਵੱਡਾ ਤੇ ਸਿਆਣਾ ਹੋਵੇ, ਪਰ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਕੋਈ ਪਰਮਾਤਮਾ ਨੂੰ ਜਾਣ ਨਹੀਂ ਸਕਦਾ। ਜਿੰਨੀਆਂ ਮਰਜ਼ੀ ਚਤੁਰਾਈਆਂ ਤੇ ਚੰਚਲਤਾ ਵਾਲਾ ਵੀ ਹੋਵੇ ਹਾਂ ਭਾਵੇਂ, ਪਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਆਉਂਦੇ ਆ ਨਾ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਹੇ ਮੇਰੇ ਭੋਲਿਆ ਮਨਾ, ਤੂੰ ਐਵੇਂ ਕਿਤੇ ਇਸੇ ਭੁਲੇਖੇ ਵਿੱਚ ਨਾ ਬੈਠਾ ਰਵੀਂ ਕਿ ਮੈਂ ਬੜਾ ਚਤੁਰ ਚਲਾਕ ਆ ਤੇ ਮੈਂ ਰੱਬ ਨੂੰ ਪਾ ਲਊਂਗਾ, ਪਰਮੇਸ਼ਰ ਨੂੰ ਜਾਣ ਲਊਂਗਾ। ਇਹ ਨਹੀਂ ਕਦੇ ਹੋ ਸਕਦਾ, ਨਾ ਕਿਸੇ ਨੇ ਪਾਇਆ ਤੇ ਨਾ ਕਦੇ ਪਾ ਸਕੇਗਾ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਿਰਦੇ ਦਾ ਪਿਆਰ ਦੇਖ ਕਰਕੇ ਬਖਸ਼ਿਸ਼ ਕਰਦਾ ਹੈ ਤੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਪਰਮੇਸ਼ਰ ਮਿਲਦਾ ਹੈ। ਬ੍ਰਹਮ ਪਸਰਿਆ ਬ੍ਰਹਮ ਲੀਲਾ। ਮਹਾਰਾਜ ਕਹਿੰਦੇ ਹਨ ਕਿ ਬ੍ਰਹਮ ਹੀ ਪ੍ਰਮਾਤਮਾ ਵਾਹਿਗੁਰੂ ਸਰੂਪ ਸਾਰੇ ਜੀਵਾਂ ਦੇ ਅੰਦਰ ਪਸਰ ਰਿਹਾ ਹੈ। ਸਾਰਾ ਪ੍ਰਕਿਰਤੀ ਦਾ ਪਸਾਰਾ ਹੀ ਜਾਣੋ ਕਿ ਬ੍ਰਹਮ ਰੂਪ ਹੈ। ਬ੍ਰਹਮ ਲੀਲਾ ਤੇ ਸਾਰੀ ਲੀਲਾ ਜਿੰਨੇ ਵੀ ਕੌਤਕ ਹੋ ਰਹੇ ਆ ਨਾ ਸੰਸਾਰ ਦੇ ਵਿੱਚ, ਇਹ ਵੀ ਜਾਣੋ ਕਿ ਬ੍ਰਹਮ ਦੇ ਹਨ। ਇਹ ਸਾਰੀ ਲੀਲਾ ਹੈਰਾਨੀਜਨਕ ਲੀਲਾ ਪ੍ਰਮਾਤਮਾ ਦੀ ਬਣਾਈ ਹੋਈ ਹੈ। ਫਿਰ ਬ੍ਰਹਮ ਆਪ ਹੀ ਸਾਰੀ ਸ੍ਰਿਸ਼ਟੀ ਵਿੱਚ ਪਸਰ ਰਿਹਾ ਹੈ। ਜੋ ਦਿਸੈ ਸੋ ਤੇਰਾ ਰੂਪ, ਮਹਾਰਾਜ ਸਭ ਕੁਝ ਆਪ ਜੀ ਦਾ ਸਰੂਪ ਬਣਾਇਆ ਹੋਇਆ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਮਹਾਰਾਜ ਗੁਰਮੁਖਾਂ ਨੇ ਪ੍ਰਭੂ ਜੀ ਆਪ ਤੋਂ ਬਿਨਾ ਕਿਸੇ ਨੂੰ ਵੀ ਨਹੀਂ ਜਾਣਿਆ। ਮਹਾਰਾਜ ਸਾਰੀ ਹੈਰਾਨੀਜਨਕ ਲੀਲਾ ਵੀ ਆਪ ਦੀ ਹੀ ਪੈਦਾ ਕੀਤੀ ਹੈ। ਗੋਬਿੰਦ ਗੁਣ ਨਿਧ ਜਨ ਕਹਿਆ। ਜੋ ਵਾਹਿਗੁਰੂ ਦੇ ਜਨ ਪਰਮੇਸ਼ਰ ਦੇ ਦਾਸ ਬਣੇ ਐ, ਤਿਨਾਂ ਨੇ ਗੁਣਾਂ ਦੇ ਖਜ਼ਾਨੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਕਹਿਆ, ਉਚਾਰਨ ਕੀਤਾ ਹੈ ਕਿ ਮਹਾਰਾਜ ਬੇਅੰਤ ਆਪ ਜੀ ਦੇ ਗੁਣ ਹਨ। ਹੈਰਾਨੀਜਨਕ ਮਹਾਰਾਜ ਆਪ ਜੀ ਦੀ ਲੀਲਾ ਹੈ। ਸਿਮਰ ਸੁਆਮੀ ਅੰਤਰਜਾਮੀ। हे ਪ੍ਰਮਾਤਮਾ, ਆਪ ਜੀ ਸਭ ਦੇ ਮਾਲਕ ਹੋ, ਅੰਤਰਜਾਮੀ ਮਹਾਰਾਜ ਆਪ ਜੀ ਦਾ ਇਸੇ ਸਿਮਰਨ ਕਰਦੇ ਹਾਂ। ਹਰ ਏਕ ਨਾਨਕ ਰਵ ਰਹਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖ ਇੱਕੋ ਹੀ ਪ੍ਰਮਾਤਮਾ ਵਰਤ ਰਿਹਾ ਹੈ। ਜਿਹੜਾ ਇੱਕ ਹੀ ਹੈ ਨਾ, ਸਾਰੀ ਸ੍ਰਿਸ਼ਟੀ ਦਾ ਰੂਪ ਹੋ ਕੇ ਵਰਤਦਾ ਪਿਆ, ਉਸ ਪ੍ਰਮਾਤਮਾ ਦਾ ਸਿਮਰ ਸੁਆਮੀ ਸਿਮਰਨ ਕਰਿਆ ਕਰ। ਉਸ ਮਾਲਕਾਂ ਨੂੰ ਯਾਦ ਕਰਿਆ ਕਰ, ਉਸ ਵਾਹਿਗੁਰੂ ਦੀ ਹੀ ਯਾਦ ਵਿੱਚ ਜੁੜਿਆ ਕਰ। ਦਿਨ ਰਹਿਣ ਸੁਹਾਵੜੀ ਆਈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਦਿਨ ਅਤੇ ਰੈਣੜੀ ਜਿਹੜੀ ਰਾਤ ਹੈ, ਉਹ ਗੁਰਮੁਖਾਂ ਦੀ ਸੁਹਾਵੀ ਸੋਭਾ ਵਾਲੀ ਆਈ ਹੈ। ਸਿਮਰਤ ਨਾਮ ਹਰੇ। ਜਦੋਂ ਹਰੀ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ, ਤਾਂ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਦਿਨ ਰਾਤੀ ਆਰਾਧਹੁ ਪਿਆਰੇ, ਨਿਮਖ ਨਾ ਕੀਜੈ ਢੀਲਾ। ਹੇ ਪਿਆਰੇ ਜੀਵ, ਨਿਮਖ ਮਾਤਰ ਵੀ ਸਮਾਂ ਢਿੱਲ ਨਾ ਕਰੀ। ਦਿਨੇ ਵੀ ਰਾਤੇ ਵੀ ਪ੍ਰਮਾਤਮਾ ਦੀ ਆਰਾਧਨਾ ਕਰਿਆ ਕਰ। ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ, ਅੱਠੇ ਪਹਿਰ ਪ੍ਰਮਾਤਮਾ ਦੀ ਆਰਾਧਨਾ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ ਕਰ। ਔਰ ਇਸੇ ਪ੍ਰਕਾਰ ਫਿਰ ਹੀ ਪੰਕਤੀ ਪੜੋ ਜੀ। ਦਿਨ ਰਹਿਣ ਸੁਹਾਵੜੀ ਆਈ। ਸਾਧ ਸੰਗਤ ਜੀ, ਜਦੋਂ ਗੁਰਮੁਖਾਂ ਦੇ ਹਿਰਦੇ ਅੰਦਰ ਗਿਆਨ ਰੂਪੀ ਦਿਨ ਚੜ੍ਹਿਆ ਹੈ, ਹਿਰਦੇ ਰੂਪ ਆਕਾਸ਼ ਦੇ ਵਿੱਚ ਗਿਆਨ ਰੂਪੀ ਦਿਨ ਨੇ ਪ੍ਰਕਾਸ਼ ਕੀਤਾ ਹੈ। ਮਹਾਰਾਜ ਕਹਿੰਦੇ ਗੁਰਮੁਖਾਂ ਨੇ ਪ੍ਰਤੀਤ ਹੋ ਗਿਆ ਕਿ ਹੁਣ ਦਿਨ ਚੜ੍ਹ ਗਿਆ ਹੈ।
ਅਗਿਆਨਤਾ ਦੀ ਅੰਧਤਾਈ, ਅਗਿਆਨ ਦਾ ਹਨੇਰਾ ਹਿਰਦੇ ਵਿੱਚੋਂ ਅਭਾਵ ਹੋ ਗਿਆ, ਗਿਆਨ ਰੂਪੀ ਦਿਨ ਚੜ੍ਹਿਆ ਹੈ। ਔਰ ਪ੍ਰੀਤ ਰੂਪ ਜਦੋਂ ਰਾਤਰੀ ਆਈ ਹੈ ਨਾ, ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗਾ ਹੈ, ਤੇ ਗੁਰਮੁਖ ਪਿਆਰੇ ਕਹਿੰਦੇ ਸੁਹਾਵੜੀ ਸੋਭਾ ਵਾਲੀ ਬਣ ਗਈ ਹੈ। ਸਾਡਾ ਦਿਨ ਵੀ ਤੇ ਰਾਤ ਵੀ ਪ੍ਰਮਾਤਮਾ ਨੇ ਸੋਭਾ ਵਾਲਾ ਕੀਤਾ ਹੈ। ਸਿਮਰਤ ਨਾਮ ਹਰੇ। ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਹੀ ਗਿਆਨ ਰੂਪੀ ਦਿਨ ਚੜ੍ਹਦਾ ਹੈ। ਤੇ ਜਿਵੇਂ ਜਿਵੇਂ ਸਿਮਰਨ ਕਰਦਾ ਹੈ, ਫਿਰ ਸਾਧ ਸੰਗਤ ਜੀ ਪ੍ਰੀਤ ਰੂਪੀ ਰਾਤਰੀ ਮਿਲਦੀ ਹੈ, ਅਥਵਾ ਸ਼ਾਂਤੀ ਰੂਪ ਰਾਤ ਮਿਲਦੀ ਹੈ, ਸਵਾਧੀ ਰੂਪ ਰਾਤਰੀ ਮਿਲਦੀ ਹੈ। ਜਿਵੇਂ ਜਿਵੇਂ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਲੱਗਦਾ ਹੈ। ਚਰਨ ਕਮਲ ਸੰਗ ਪ੍ਰੀਤ। ਵਾਹਿਗੁਰੂ ਦੇ ਨਾਮ ਰੂਪ ਚਰਨ ਕਮਲਾਂ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਬਣ ਗਈ ਹੈ, ਪਰਮੇਸ਼ਰ ਦੇ ਨਾਮ ਦੇ ਨਾਲ ਜਿਨ੍ਹਾਂ ਦਾ ਪਿਆਰ ਲੱਗਾ ਹੈ, ਕਲਮਲ ਪਾਪ ਟਰੇ। ਤਿਨਾਂ ਦੇ ਕਲਮਲ ਜਿਹੜੇ ਬੱਜਰ ਪਾਪ ਹਨ ਟਰ ਗਏ ਐ, ਟਲ ਗਏ, ਭਾਵ ਅਭਾਵ ਹੋ ਗਏ ਹਨ। ਕਲਮਲ ਪਾਪ ਟਰੇ, ਕਲਮਲ ਜਿਹੜੇ ਬੱਜਰ ਪਾਪ ਪ੍ਰਮੁੱਖ ਪਾਪ ਹਨ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ। ਸਾਧ ਸੰਗਤ ਜੀ ਜਿਹੜੇ ਚਾਰ ਬੱਜਰ ਪਾਪ ਮੰਨੇ ਗਏ ਹਨ, ਉਹਨਾਂ ਨੂੰ ਕਲਮਲ ਕਿਹਾ ਜਾਂਦਾ ਹੈ। ਕੁਰਲਾਹਟ ਪਾਉਣ ਵਾਲੇ, ਕਲੇਸ਼ ਪਾਉਣ ਵਾਲੇ ਜਿਹੜੇ ਪ੍ਰਾਰਬਧ ਦੇ ਕੀਤੇ ਹੋਏ ਪਾਪ ਕਰਮ ਹਨ। ਫਿਰ ਮੰਦੀ ਵਾਸ਼ਨਾ ਵਿਕਾਰਾਂ ਦੇ ਜਿਹੜੇ ਪ੍ਰਬਲ ਪਾਪ ਹਨ, ਸਾਰੇ ਟਲ ਗਏ ਐ ਜਦੋਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਲੱਗਾ, ਜਦੋਂ ਹਿਰਦੇ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ। ਜਿੰਨੇ ਵੀ ਕਮਾਏ ਹੋ ਪਾਪ ਕਰਮ ਸਨ, ਪ੍ਰਮਾਤਮਾ ਨੇ ਸਾਰੇ ਦਗਤ ਕਰ ਦਿੱਤੇ ਹਨ। ਜਿਵੇਂ ਹਜੂਰ ਦਾ ਮੁੱਖ ਵਾਕ ਹੈ, ਘੋਰ ਦੁਖੀਆਂ ਅਨਿਕ ਹੱਤਿਆਂ ਜਨਮ ਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਰ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਵੱਡੇ ਸਾਰੇ ਲੱਕੜਾਂ ਦੇ ਢੇਰ ਨੂੰ ਛੋਟੀ ਜਿਹੀ ਅੱਗ ਦੀ ਚੰਗਿਆੜੀ ਲਾਈਏ ਤੇ ਸਭ ਨੂੰ ਰਾਖ ਬਣਾ ਦਿੰਦੀ ਹੈ। ਇਸੇ ਪ੍ਰਕਾਰ ਬੱਜਰ ਪਾਪ ਕੀਤੇ ਹੋਏ ਜਿਹੜੇ ਜੀਵ ਤੇਰੇ ਪਾਪ ਕਰਮ ਹਨ, ਪਰਮੇਸ਼ਰ ਦੇ ਨਾਮ ਨਾਲ ਚਿਤ ਬਿਰਤੀ ਜੁੜਨੇ ਕਰਕੇ ਸਾਰੇ ਦਗਧ ਹੋ ਜਾਂਦੇ ਆ। ਵਾਹਿਗੁਰੂ ਸਾਰੇ ਪਾਪ ਨਸ਼ਟ ਕਰ ਦਿੰਦਾ ਹੈ। ਦੁਖ ਭੂਖ ਦਾਰਿਦਰ ਨਾਠੇ। ਫਿਰ ਜੰਮਣ ਮਰਨ ਦਾ ਦੁੱਖ, ਪਦਾਰਥਾਂ ਦੀ ਭੁੱਖ ਜੋ ਤ੍ਰਿਸ਼ਨਾ ਹੈ। ਫਿਰ ਮਹਾਰਾਜ ਹਜੂਰ ਕਹਿੰਦੇ ਜਿਹੜੀ ਅਵਿਦਿਆ ਦੀ ਪੀੜਾ ਹੈ, ਕੰਗਾਲਤਾ ਹੈ, ਸਭ ਨੱਠ ਗਏ ਐ, ਜੀਵ ਨੂੰ ਛੱਡ ਗਏ ਹਨ। ਪ੍ਰਗਟ ਮਗ ਦਿਖਾਇਆ। ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ, ਆਪਣੀ ਪ੍ਰਾਪਤੀ ਦਾ ਜਿਹੜਾ ਪ੍ਰਤੱਖ ਸਾਖਸ਼ਾਤ ਹੋ ਕਰਕੇ ਮਾਰਗ ਦਿਖਾਇਆ ਹੈ, ਪ੍ਰਗਟ ਮਾਰਗ ਦਿਖਾਇਆ, ਅਥਵਾ ਸਤਿਗੁਰੂ ਜੀ ਨੇ ਜੀਵ ਤੇ ਤਰੁੱਟ ਕਰਕੇ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਦਾ, ਵਾਹਿਗੁਰੂ ਨੂੰ ਸਾਖਸ਼ਾਤ ਕਾਰਨ ਦਾ, ਪ੍ਰੇਮਾ ਭਗਤੀ ਦਾ ਮਾਰਗ ਦਿਖਾ ਦਿੱਤਾ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਜੰਮਣ ਮਰਨ ਦੇ ਦੁੱਖ ਵੀ ਮਿਟ ਗਏ ਹਨ। ਜਨਮਾਂ ਜਨਮਾਂਤਰਾਂ ਦੀ ਦਲਿੱਦਰਤਾ, ਕੰਗਾਲਤਾ ਵੀ ਵਾਹਿਗੁਰੂ ਨੇ ਆਲਸ ਵੀ ਤਿਨਾਂ ਦਾ ਦੂਰ ਕਰ ਦਿੱਤਾ ਹੈ। ਅਵਿਦਿਆ ਦੀਆਂ ਨੀਂਦਰਾ ਆਦਿਕ ਪ੍ਰਮਾਤਮਾ ਨੇ ਦੂਰ ਕਰ ਦਿੱਤੀਆਂ ਹਨ। ਮਿਲ ਸਾਧ ਸੰਗੇ ਨਾਮ ਰੰਗੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਗੁਰਸਿੱਖੋ ਜਿਹੜੇ ਜੀਵ ਸਾਧ ਸੰਗਤ ਵਿੱਚ ਮਿਲੇ ਹਨ, ਉਹਨਾਂ ਨੂੰ ਪ੍ਰਮਾਤਮਾ ਨੇ ਨਾਮ ਰੰਗੇ, ਆਪਣੇ ਨਾਮ ਦੇ ਵਿੱਚ ਰੰਗ ਦਿੱਤਾ। ਸੰਸਾਰ ਦੇ ਵਿਸ਼ਿਆਂ ਵਿਕਾਰਾਂ ਦਾ ਰੰਗ ਹਿਰਦਿਓ ਲਾ ਕੇ ਨਾਮ ਦਾ ਰੰਗ ਚਾੜ ਦਿੱਤਾ ਹੈ। ਜਿਨ੍ਹਾਂ ਨੇ ਮਹਾਰਾਜ ਦੀ ਪਿਆਰੀ ਸਾਧ ਸੰਗਤ ਵਿੱਚ ਜੁੜਨਾ ਕੀਤਾ ਹੈ, ਜੋ ਨੇਮ ਤੇ ਪ੍ਰੇਮ ਦੇ ਨਾਲ ਸਾਧ ਸੰਗਤ ਵਿੱਚ ਜੁੜਦੇ ਹਨ, ਸਤਿਗੁਰੂ ਜੀ ਤਰੁੱਟ ਕਰਕੇ ਵਿਸ਼ਿਆਂ ਵਿਕਾਰਾਂ ਦੀ, ਵਾਸ਼ਨਾ ਦੀ, ਪਾਪ ਕਰਮਾਂ ਦੀ ਜਿਹੜੀ ਮੈਲ ਲੱਗੀ ਉਹਨੂੰ ਲਾਹ ਕਰਕੇ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦਾ ਜਿਹੜਾ ਸ਼ੁੱਧ ਤੇ ਮਜੀਠ ਦਾ ਪੱਕਾ ਰੰਗ ਹੈ, ਸਤਿਗੁਰੂ ਜੀ ਕਿਰਪਾ ਕਰਕੇ ਜੀਵ ਦੇ ਹਿਰਦੇ ਅੰਦਰ ਨਾਮ ਦਾ ਰੰਗ ਲਾ ਦਿੰਦੇ ਹਨ। ਮਨ ਲੋੜੀ ਦਾ ਪਾਇਆ। ਫਿਰ ਜਿਹੜਾ ਮਨ ਲੋੜਦਾ ਸੀ ਨਾ ਜਿਸ ਪ੍ਰਮਾਤਮਾ ਨੂੰ, ਉਸ ਪਰਮੇਸ਼ਰ ਨੂੰ ਜੀਵ ਨੇ ਪਾਇਆ ਹੈ। ਮਨ ਲੋੜੀ ਦਾ ਪਾਇਆ, ਉਹ ਜਿਸ ਨੂੰ ਹਰ ਸਮੇਂ ਮਨ ਲੋੜਦਾ ਸੀ, ਚਾਹਤ ਕਰਦਾ ਸੀ, ਮਹਾਰਾਜ ਕਦੋਂ ਸੁਭਾਗਾ ਦੇਣ ਆਵੇਗਾ ਜਦ ਤੁਹਾਡੀ ਮੈਨੂੰ ਪ੍ਰਾਪਤੀ ਹੋਵੇਗੀ। ਮਹਾਰਾਜ ਕਦੋਂ ਸੁਭਾਗਾ ਸਮਾਂ ਆਵੇਗਾ ਜਿਸ ਸਮੇਂ ਵਿੱਚ ਮਹਾਰਾਜ ਮੈਂ ਆਪ ਜੀ ਦੇ ਦੀਦਾਰ ਪਾ ਸਕਾਂਗਾ। ਜਦੋਂ ਤੁਹਾਡੇ ਦੀਦਾਰ ਪ੍ਰਾਪਤ ਹੋ ਜਾਣਗੇ, ਮਹਾਰਾਜ ਤੁਹਾਡੇ ਸਾਖਸ਼ਾਤ ਹੋ ਕਰਕੇ ਪ੍ਰਤੱਖ ਪ੍ਰਗਟ ਹੋ ਕੇ ਮੈਨੂੰ ਦਰਸ਼ਨ ਮਿਲਣਗੇ। ਮਹਾਰਾਜ ਕਦੋਂ ਸੁਭਾਗਾ ਸਮਾਂ ਆਵੇਗਾ। ਮਨ ਲੋੜੀਦਾ ਪਾਇਆ, ਉਹ ਫਿਰ ਮਨ ਜਿਹਨੂੰ ਲੋੜਦਾ ਚਾਹੁੰਦਾ ਸੀ ਨਾ,
ਉਸ ਪਰਮੇਸ਼ਰ ਨੂੰ ਪਾਇਆ ਹੈ। ਹਰ ਦੇਖ ਦਰਸ਼ਨ ਇੱਛ ਪੁੰਨੀ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਦਰਸ਼ਨ ਦੇਖ ਕਰਕੇ, ਵਾਹਿਗੁਰੂ ਦੇ ਦੀਦਾਰ ਹੋਣੇ ਕਰਕੇ ਇੱਛ ਪੁੰਨੀ ਇੱਛ ਪੁੱਜ ਗਈ ਹੈ। ਮਨ ਦੀ ਇੱਛਾ ਜਿਹੜੀ ਪੂਰੀ ਹੋ ਗਈ ਹੈ, ਮਨ ਵਿੱਚ ਕਿਸੇ ਪ੍ਰਕਾਰ ਦੀ ਇੱਛਾ ਰਹੀ ਨਹੀਂ ਹੈ। ਪਰਮਾਤਮਾ ਨੇ ਐਸਾ ਬੰਦਗੀ ਦਾ ਪ੍ਰਤਾਪ ਦਿੱਤਾ ਹੈ, ਐਸਾ ਆਪਣੇ ਚਰਨਾਂ ਦਾ ਪਿਆਰ ਬਖਸ਼ਿਆ, ਐਸਾ ਆਪਣੇ ਸਰੂਪ ਦਾ ਆਨੰਦ ਬਖਸ਼ਿਆ, ਕੋਈ ਇੱਛਾ ਸੰਸਾਰ ਦੀ ਨਹੀਂ ਰਹਿਣਾ ਕੀਤੀ। ਨਹੀਂ ਤਾਂ ਮਨ ਵਿੱਚ ਕਈ ਪ੍ਰਕਾਰ ਦੀਆਂ ਇੱਛਾ ਹੁੰਦੀਆਂ, ਮਹਾਰਾਜ ਮੈਨੂੰ ਬੜਾ ਮਾਣ ਮਿਲੇ, ਬਹੁਤਾ ਸਤਿਕਾਰ ਮਿਲੇ, ਲੋਕ ਮੇਰੀ ਵਾਹ ਵਾਹ ਕਰਨ, ਮੇਰੀ ਜੈ ਜੈਕਾਰ ਹੋਵੇ, ਬੜਾ ਮਨ ਦੇ ਵਿੱਚ ਸਾਧ ਸੰਗਤ ਦੀ ਇੱਛਾਵਾਂ ਹੁੰਦੀ ਹੈ ਕਿ ਅੱਜ ਮਹਾਰਾਜ ਇਸ ਮੈਂ ਜੋ ਮੁਕਾਮ ਤੇ ਬੈਠਾ, ਆਉਣ ਵਾਲੇ ਸਮੇਂ ਵਿੱਚ ਵੱਡੇ ਮੁਕਾਮ ਤੇ ਬੈਠਾ, ਮਹਾਰਾਜ ਵੱਡਾ ਕੋਈ ਰਾਜ ਭਾਗ ਮੈਨੂੰ ਮਿਲ ਜਾਵੇ, ਬੜੀਆਂ ਇੱਛਾ ਹੁੰਦੀਆਂ। ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਦੀਦਾਰ ਦਾ ਜਦੋਂ ਆਨੰਦ ਮਿਲਦਾ, ਪਰਮਾਤਮਾ ਦੇ ਸਰੂਪ ਦਾ ਆਨੰਦ ਪ੍ਰਾਪਤ ਹੁੰਦਾ, ਸਭ ਇੱਛਾਵਾਂ ਦੂਰ ਹੋ ਜਾਂਦੀਆਂ ਨੇ। ਜਦੋਂ ਵਾਹਿਗੁਰੂ ਦੇ ਦੀਦਾਰ ਪ੍ਰਾਪਤ ਹੋਏ ਹੈ, ਪਰਮਾਤਮਾ ਨੇ ਸਭ ਇੱਛਾ ਪੂਰੀਆਂ ਕਰ ਦਿੱਤੀਆਂ ਨੇ। ਕੁਲ ਸੰਭੂਹਾ ਸਭ ਤਰੇ। ਤੇ ਜੀਵ ਦੀਆਂ ਸਾਰੀਆਂ ਕੁਲਾਂ ਵੀ ਪਰਮਾਤਮਾ ਨੇ ਤਾਰ ਦਿੱਤੀਆਂ ਨੇ। ਜਦੋਂ ਆਪ ਤਰਦਾ ਹੈ ਨਾ, ਫਿਰ ਤਾਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਉਚਾਰਨ ਕੀਤਾ, ਆਪ ਤਰੇ ਤਾਰੇਨ ਸਰਿਠਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਹੜੇ ਆਪ ਤਰੇ ਨਾ ਘਾਲਣਾ ਘਾਲ ਕੇ, ਜਮਾ ਦੀ ਮਾਰ ਤੋਂ ਬਚੇ, ਉਹਨਾਂ ਨੇ ਹੋਰ ਵੀ ਕਈਆਂ ਨੂੰ ਜਮਾ ਤੋਂ ਬਚਾ ਲਿਆ, ਛੁੱਟੀ ਕਰਵਾ ਦਿੱਤੀ ਹੈ, ਜਮਾ ਤੋਂ ਬੰਦ ਖਲਾਸੀ ਕਰਾ ਦਿੱਤੀ, ਆਜ਼ਾਦੀ ਦਵਾ ਦਿੱਤੀ ਹੈ। ਜਿਨ੍ਹਾਂ ਨੇ ਮਹਾਰਾਜ ਕਹਿੰਦੇ ਨਾਮ ਜਪਿਆ, ਤੇ ਨਾਮ ਜਪਣ ਵਾਲਿਆਂ ਦੀ ਜਿਨ੍ਹਾਂ ਨੇ ਸੰਗਤ ਵੀ ਕਰ ਲਈ, ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ, ਉਹਨਾਂ ਨੇ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲਿਆ ਹੈ। ਦਿਨ ਸਰੈਣ ਆਨੰਦ ਅਨ ਦਿਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹਨ, ਹੇ ਜੀਵ ਦਿਨ ਸਰੈਣ ਆਨੰਦ ਅਨ ਦਿਨ। ਅਨ ਦਿਨ ਰਾਤ ਵੀ ਦਿਨੇ ਵੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਤੇਰੇ ਹਿਰਦੇ ਅੰਦਰ ਆਨੰਦ ਪ੍ਰਾਪਤ ਹੋਵੇਗਾ। ਸਿਮਰੰਤ ਨਾਨਕ ਹਰ ਹਰੇ। ਜੋ ਪਾਪ ਕਰਮਾਂ ਦਾ ਹਾਰਕ ਹੈ, ਹਰ ਥਾਂ ਤੇ ਵਰਨ ਵਾਲਾ ਹੈ, ਹਰੇ ਪਰੇ ਕਰਨ ਵਾਲਾ ਪਰਮੇਸ਼ਰ ਹੈ, ਉਹਦਾ ਸਿਮਰਨ ਕਰਿਆ ਕਰ। ਜਿਨ੍ਹਾਂ ਨੇ ਮਹਾਰਾਜ ਕਹਿੰਦੇ ਸਿਮਰਨ ਕੀਤਾ, ਉਹਨਾਂ ਦੇ ਹਿਰਦੇ ਅੰਦਰ ਇੱਕ ਰਸ ਰਾਤ ਵੀ ਦਿਨੇ ਵੀ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਬਰਕਰਾਰ ਰਹਿੰਦਾ ਹੈ। ਕਦੇ ਵੀ ਵਾਹਿਗੁਰੂ ਦੇ ਸਰੂਪ ਦਾ ਆਨੰਦ, ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਫਿੱਕਾ ਨਹੀਂ ਪੈਂਦਾ, ਕਦੇ ਘਟਦਾ ਨਹੀਂ ਹੈ। ਜੋ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ, ਇੱਕ ਰਸ ਵਾਹਿਗੁਰੂ ਦੇ ਸਰੂਪ ਦਾ ਆਨੰਦ ਬਣਿਆ ਰਹਿੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹਰ ਦੇਖ ਦਰਸ਼ਨ ਇੱਛ ਪੁੰਨੀ, ਕੁਲ ਸੰਭੂਹਾ ਸਭ ਤਰੇ। ਦਿਨ ਸਰੈਣ ਆਨੰਦ ਅਨ ਦਿਨ, ਸਿਮਰੰਤ ਨਾਨਕ ਹਰ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।